ਇਹ ਆਪਾਂ ਗੱਲਬਾਤ ਕਰਾਂਗੇ ਤੇ ਇਸੇ ਗੱਲਬਾਤ ਦੇ ਦੌਰਾਨ ਪਿਛਲੇ 2 ਹਫ਼ਤਿਆਂ ਦੇ ਵਿੱਚ ਜਾਂ ਪਿਛਲੇ ਹਫ਼ਤੇ ਕਹਿ ਲਓ 2 ਬੜੀਆਂ ਵੱਡੀਆਂ ਅਪਡੇਟਸ ਜਿਹੜੀਆਂ ਸੀ ਉਹ ਹੋਈਆਂ, ਬੜੀਆਂ ਵੱਡੀਆਂ ਡਿਵੈਲਪਮੈਂਟਸ ਹੋਈਆਂ। ਇੱਕ ਤਾਂ ਨਿਖਿਲ ਗੁਪਤਾ ਨੂੰ ਅਮਰੀਕਾ ਨੇ ਚੈੱਕ ਗਣਰਾਜ ਤੋਂ ਚੱਕਿਆ ਤੇ ਪੰਜਾਬੀ ਰੇਡੀਓ ਯੂਐਸਏ ਦੇ ਆਪਾਂ ਇਸੇ ਮੰਚ ਦੇ ਉੱਤੇ ਉਸ ਬਾਬਤ ਬ੍ਰੇਕਿੰਗ ਨਿਊਜ਼ ਜਾਂ ਐਕਸਕਲੂਸਿਵ ਰਿਪੋਰਟ ਸ਼ਾਇਆ ਕੀਤੀ ਸੀ, ਪੇਸ਼ ਕੀਤੀ ਸੀ। ਕਿਉਂਕਿ ਉਦੋਂ ਮੀਡੀਆ ਦੇ ਵਿੱਚ ਕਿਸੇ ਕੋਲੇ ਵੀ ਰਿਪੋਰਟ ਨਹੀਂ ਸੀ। ਕੁਝ ਚੀਜ਼ਾਂ ਤੁਹਾਨੂੰ ਸੋਰਸਿਸ ਦੇ ਉੱਤੋਂ, ਕੁਝ ਚੀਜ਼ਾਂ ਤੁਹਾਨੂੰ ਪਤਾ ਲੱਗ ਜਾਂਦੀਆਂ ਨੇ ਨਿਊਜ਼ ਦੀ ਦੁਨੀਆ ਦੇ ਵਿੱਚ ਵਿਚਰਦਿਆਂ। ਉਹ ਇਸੇ ਦਰਮਿਆਨ ਆਪਾਂ ਲੱਗ ਰਹੇ ਸੀਗੇ ਤੀਜੇ ਘੱਲੂਘਾਰੇ ਦੇ ਹਫ਼ਤੇ ਦੇ ਵਿੱਚ ਤੇ ਉਸ ਤੋਂ ਬਾਅਦ ਸੈਨ ਫਰਾਂਸਿਸਕੋ ਦੇ ਵਿੱਚ ਪਾਤਸ਼ਾਹੀ ਰੈਲੀ ਸੀਗੀ ਤੇ ਉਸੇ ਵਿੱਚ ਹੀ ਫਿਰ ਭਾਈ ਹਰਦੀਪ ਸਿੰਘ ਨਿੱਜਰ ਦੇ ਬਾਬਤ, ਕਤਲ ਦੇ ਬਾਬਤ ਕੁਝ ਜਾਣਕਾਰੀਆਂ ਤੇ ਅੱਜ ਜਿਹੜੀ ਇੱਕ ਅਹਿਮ ਡਿਵੈਲਪਮੈਂਟ ਹੋਈ ਹੈ ਉਹ ਇਹ ਕਿ ਜੇਕ ਸੁਲੇਵਾਨ ਜਿਹੜੇ ਕਿ ਇੱਥੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ, ਉਹਨਾਂ ਨੇ ਭਾਰਤ ਦਾ ਦੌਰਾ ਕੀਤਾ ਹੈ। ਤੇ ਇਸੇ ਦਰਮਿਆਨ ਇੱਕ ਬਹੁਤ ਵੱਡੀ ਅਪਡੇਟ ਇਹ ਹੋਈ ਸੀ ਵਾਸ਼ਿੰਗਟਨ ਦੇ ਵਿੱਚ, ਜਿਹੜੀ ਕਾਂਗਰਸ ਦੀ ਸ਼ੁਰੂਆਤ ਹੋਈ ਸੀ ਉਹ ਅਰਦਾਸ ਦੇ ਨਾਲ ਹੋਈ ਸੀ ਤੇ ਉਹਦੀ ਜਿਹੜੀ ਕਵਰੇਜ ਆ ਉਹ ਵੀ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਕੀਤੀ ਗਈ ਸੀ। ਸੋ ਇਹ 5-7 ਜਿਹੜੀਆਂ ਪਿਛਲੇ 2 ਹਫ਼ਤਿਆਂ ਦੇ ਵਿੱਚ ਬਹੁਤ ਵੱਡੀਆਂ ਅਪਡੇਟਸ ਜਾਂ ਕਹਿ ਲਓ ਕਿ ਡਿਵੈਲਪਮੈਂਟ ਸੀਗੀਆਂ ਸਿੱਖ ਪਰਸਪੈਕਟਿਵ ਤੋਂ। ਜੇ ਇਹਨਾਂ ਚੀਜ਼ਾਂ ਨੂੰ ਸਮਝਣਾ ਹੋਵੇ, ਦੇਖਣਾ ਹੋਵੇ ਤਾਂ ਅੱਜ ਇਹਨਾਂ ਸਾਰੀਆਂ ਦੇ ਉੱਤੇ ਜਾਂ ਇਹਨਾਂ ਦੇ ਵਿੱਚੋਂ ਜਿਹੜੀਆਂ ਕੁਝ ਅਹਿਮ ਨੇ ਉਹਨਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ, ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਜਿਵੇਂ ਮੈਂ ਜ਼ਿਕਰ ਕੀਤਾ ਕਿ ਜਿਹੜੀ ਵਾਸ਼ਿੰਗਟਨ ਡੀਸੀ ਦੇ ਵਿੱਚ ਤੁਸੀਂ ਉੱਥੇ ਗਏ ਸੀਗੇ, ਕਵਰੇਜ ਕਰਕੇ ਆਏ ਹੋ, ਬੜੀਆਂ ਗੱਲਾਂ ਬਾਤਾਂ ਹੋਈਆਂ ਨੇ ਜਿਮ ਕੋਸਟਾ ਦੇ ਨਾਲ ਜਾਂ ਹੋਰ ਜਿਹੜੇ ਵੀ ਉੱਥੇ ਨੁਮਾਇੰਦੇ ਆਏ ਸੀ, ਉਹਨਾਂ ਸਾਰਿਆਂ ਨੇ ਇੱਥੋਂ ਇਹਦਾ ਪਤਾ ਲੱਗਦਾ ਕਿ ਕੁਛ ਵੀ ਲੁਕਿਆ ਛੁਪਿਆ ਨਹੀਂ ਹੈ। ਸਿੱਖਾਂ ਦੇ ਨਾਲ ਜੋ ਵਾਪਰਿਆ 4 ਦਹਾਕੇ ਪਹਿਲਾਂ ਉਹ ਵੀ ਉਹਨਾਂ ਨੂੰ ਪਤਾ ਤੇ ਜੋ ਅੱਜ ਵਾਪਰਿਆ ਉਹ ਤਾਂ ਓਬਵੀਅਸਲੀ ਉਹਨਾਂ ਨੂੰ ਪਤਾ ਹੋਣਾ ਹੀ ਹੈ। ਸੋ ਉਹਨਾਂ ਸਾਰੇ ਪ੍ਰੋਗਰਾਮਾਂ ਦੇ ਉੱਤੇ ਜੇਕਰ ਆਪਾਂ ਇੱਕ ਵਾਰ ਫਿਰ ਤੋਂ ਪੰਛੀ ਝਾਤ ਕਹੀਏ ਜਾਂ ਗੱਲਬਾਤ ਕਰਨੀ ਹੋਵੇ ਤਾਂ ਕਿੱਥੋਂ ਸ਼ੁਰੂ ਕਰਾਂਗੇ ਤੇ ਕਿਵੇਂ ਆਪਾਂ ਉਹਨੂੰ ਕਹੀਏ ਕਿ ਉਸ ਤੋਂ ਅੱਗੇ ਹੁਣ ਕਿਵੇਂ ਸਿੱਖ ਬੁੱਧੀਜੀਵੀਆਂ ਨੂੰ ਜਾਂ ਭਾਈਚਾਰੇ ਨੂੰ ਇੱਧਰ ਅੱਗੇ ਵਧਣਾ ਚਾਹੀਦਾ ਇਹਨਾਂ ਮੁਲਕਾਂ ਦੇ ਵਿੱਚ? ਪ੍ਰਵੀਨ ਜੀ, ਜੇ ਆਪਾਂ ਇਹ ਗੱਲ ਕਰਦੇ ਜਾਈਏ ਵੀ ਕੀ ਕੁਛ ਜਿਹੜਾ ਉੱਥੇ ਹੋਇਆ, ਕੀ ਕੁਛ ਜਿਹੜਾ ਉਹ ਚੱਲ ਰਿਹਾ ਸੀ, ਕਿੱਦਾਂ ਜਿਹੜਾ ਉਹ ਹੋਇਆ ਜੀ ਤਾਂ ਜਿਹੜਾ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜੀ ਇਹ ਗੱਲ ਸੀ ਬਹੁਤ ਅਹਿਮ ਜਿਹੜੀ ਉਹ ਹੋਈ। 2 ਦਿਨਾਂ ਦਾ ਉੱਥੇ ਜਿਹੜਾ ਪ੍ਰੋਗਰਾਮ ਸੀਗਾ। ਹਾਂਜੀ, 2 ਦਿਨਾਂ ਦੇ ਪ੍ਰੋਗਰਾਮ ਦੇ ਵਿੱਚ ਪਹਿਲੇ ਦਿਨ ਜਿਹੜਾ ਜਿਹੜਾ ਫੇਥ ਯਾਨੀ ਕਿ ਵੱਖ-ਵੱਖ ਧਰਮਾਂ ਦੇ ਜਿਹੜੇ ਲੋਕ ਆ ਉਹਨਾਂ ਦੇ ਦੁਆਰਾ ਇਸ ਨੂੰ ਜਿਹੜਾ ਉਹ ਦੇਖਿਆ ਗਿਆ। ਉੱਥੇ ਆ ਕੇ ਬੋਲੇ, ਉਹਨਾਂ ਨੇ ਗੱਲਬਾਤ ਕੀਤੀ। ਕੱਲੀ ਇਹ ਨਹੀਂ ਸੀਗਾ ਵੀ ਜਿਹੜੇ ਸਿੱਖ ਆ ਉਹ ਆਏ ਤੇ ਉਹਨਾਂ ਨੇ ਇਹ ਕਿਹਾ ਵੀ ਨਹੀਂ ਜੀ ਇਹ ਇੱਦਾਂ ਆ ਵੀ ਇਕੱਲੇ ਸਿੱਖਾਂ ਨੂੰ ਹੀ ਜਿਹੜੀ ਮੁਸ਼ਕਿਲ ਆ। ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਉੱਥੇ ਸੀਗੇ ਉਹਨਾਂ ਨੇ ਜਿਹੜਾ ਇਹ ਦੱਸਿਆ ਵੀ ਸਾਡੇ ਨਾਲ ਵੀ ਜਿਹੜਾ ਇਸ ਤਰੀਕੇ ਦੇ ਨਾਲ ਰਿਲੀਜੀਅਸ ਪਰਸੀਕਿਊਸ਼ਨ ਯਾਨੀ ਕਿ ਇਹ ਹੋ ਰਹੀ ਆ, ਸਾਡੇ ਨਾਲ ਜਿਹੜਾ ਇਹ ਧੱਕਾ ਆ ਉਹ ਹੋ ਰਿਹਾ ਹੈਗਾ ਆ। ਜੀ। ਸੋ ਉਹ ਉਸ ਬਾਬਤ ਜਿਹੜੀਆਂ ਚਰਚਾਵਾਂ ਉੱਥੇ ਹੋਈਆਂ ਉਹਦੇ ਵਿੱਚ ਫਿਰ ਇਹ ਆਪਾਂ ਕਹਿ ਸਕਦੇ ਹਾਂ ਵੀ ਸਾਰਿਆਂ ਦੀ ਫਿਰ ਇਵੈਂਚੁਅਲੀ ਜਿਹੜੀ ਗੱਲ ਆ ਉੱਥੇ ਉਹ ਵੀ ਪਹੁੰਚਣੀ। ਜਿਹੜੇ ਭਾਰਤ ਦੇ ਵਿੱਚ ਜਿਹੜੇ ਕਹਿ ਲਓ ਵੀ ਮਾਈਨੋਰਿਟੀਜ਼ ਆ ਉਹਨਾਂ ਦੇ ਨਾਲ ਜੋ ਧੱਕਾ ਹੋ ਰਿਹਾ ਉੱਥੇ ਆਏ। ਮਨੀਪੁਰ ਵਾਲਿਆਂ ਨੇ ਆਪਣੀ ਗੱਲ ਕੀਤੀ, ਉੱਥੇ ਕ੍ਰਿਸਚੀਅਨਸ ਨੇ ਜਿਹੜੀ ਉਹ ਉੱਥੇ ਆਪਣੀ ਗੱਲ ਕੀਤੀ। ਉੱਥੇ ਜਿਹੜਾ ਕ੍ਰਿਸਚੀਅਨ ਦਾ ਜਿਹੜਾ ਬੁਲਾਰਾ ਸੀ ਬੋਲਣ ਵਾਲਾ, ਉਹਨੂੰ ਤਾਂ ਇੰਡੀਆ ਦੇ ਵਿੱਚ ਪਬਲਿਕ ਸਪੀਕਿੰਗ ਤੋਂ ਵੀ ਰੋਕਿਆ ਹੋਇਆ, ਉਹਨੂੰ ਵੀ ਜਿਹੜਾ ਉੱਥੇ ਬੈਨ ਕੀਤਾ ਹੋਇਆ ਹੈ। ਉਹ ਉਹਦੇ ਨਾਲ ਜਦੋਂ ਗੱਲ ਕਰ ਰਹੇ ਸੀ ਬਾਅਦ ਚੋਂ ਕਹਿੰਦਾ ਵੀ ਹੁਣ ਆਹ ਗੱਲ ਸੁਣ ਕੇ ਉਹਨਾਂ ਨੇ ਹੋਰ ਜਿਵੇਂ ਕਰ ਦੇਣਾ, ਬਾਕੀਆਂ ਨੂੰ ਵੀ ਜਿਹੜਾ ਉਹ ਤੰਗ ਜਿਹੜਾ ਉਹ ਪਰੇਸ਼ਾਨ ਕਰਦੇ ਆ। ਉੱਥੇ ਦੇਖ ਲਓ ਵੀ ਆਜ਼ਾਦੀ ਦੀ ਗੱਲ ਕਰਨ ਦਾ ਦਾਇਰਾ ਕਿੰਨਾ ਦਾ ਮਾਮਲਾ ਕੁਝ ਜ਼ਿਆਦਾ ਪੁਰਾਣਾ ਨਹੀਂ, ਕੋਵਿਡ ਦੇ ਦੌਰਾਨ ਹੀ ਉਹਦਾ ਮਸਲਾ ਆਇਆ ਸੀ ਨਾ, ਸਵਾਮੀ ਜਿਹੜਾ ਉਹ ਕਰਕੇ ਸੀਗਾ, ਸਟੈਨ ਸਵਾਮੀ ਸੌਰੀ ਨਾਟ ਸਟਾਲਿਨ, ਜਿਹੜੇ ਸਟੈਨ ਸਵਾਮੀ ਸੀਗੇ। ਸੋ ਉਹਨਾਂ ਦਾ ਜਿਹੜਾ ਉਹ ਮਸਲਾ ਉੱਭਰ ਕੇ ਜਿਹੜਾ ਉਹ ਆਇਆ ਸੀ, ਉੱਥੇ ਉਹ ਵੀ ਚਰਚਾਵਾਂ ਜਿਹੜੀਆਂ ਹੋਈਆਂ। ਬਾਕੀ ਉਹਨਾਂ ਨੇ ਦੱਸਿਆ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਕਿੰਨੇ ਸੈਂਕੜੇ ਹੀ ਜਿਹੜੇ ਚਰਚਿਸ ਆ ਉਹਨਾਂ ਦੇ ਉੱਤੇ ਉਹਨਾਂ ਨੇ ਧਾਵਾ ਬੋਲਿਆ, ਅੱਗਾਂ ਲਾਈਆਂ, ਉਹ ਸਾਰਾ ਕੁਝ ਹੋਇਆ। ਮੁਸਲਮਾਨਾਂ ਦੇ ਨਾਲ ਜੋ ਹੋ ਰਿਹਾ ਉਹ ਆਪਣੇ ਸਾਹਮਣੇ ਆ ਤੇ ਸਿੱਖਾਂ ਦੀ ਵੀ ਗੱਲ ਕੋਈ ਲੁਕੀ ਛਿਪੀ ਨਹੀਂ ਹੈਗੀ। ਸਿੱਖਾਂ ਦੇ ਇਤਿਹਾਸਿਕ ਗੁਰੂ ਘਰਾਂ ਨੂੰ ਕਿੱਦਾਂ ਜਿਹੜਾ ਉਹ ਉੱਥੇ ਢਾਹ ਦਿੱਤਾ ਗਿਆ ਹੈ, ਚਾਹੇ ਉਹ ਡਾਂਗਮਾਰ ਆ ਤੇ ਚਾਹੇ ਜਿਹੜਾ ਉਹ ਹਰਿਦੁਆਰ ਦੇ ਕੰਢੇ ਦੇ ਉੱਤੇ ਵਾਲਾ ਜੀ ਸੋ ਗਿਆਨ ਗੋਦੜੀ ਗੁਰਦੁਆਰਾ ਸਾਹਿਬ। ਸੋ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਆ। ਇਸੇ ਦੌਰਾਨ ਜਿਹੜਾ 40 ਸਾਲ ਪਹਿਲਾਂ
ਭਾਰਤੀ ਜਿਹੜੇ ਹੁਕਮਰਾਨ ਆ ਉਹਨਾਂ ਦੇ ਦੁਆਰਾ ਜੋ ਹਮਲਾ ਉੱਤੇ ਕੀਤਾ ਗਿਆ ਸੀਗਾ ਉਹਨਾਂ ਨੂੰ ਯਾਦ ਕੀਤਾ ਗਿਆ। ਉਹਨਾਂ ਸਾਰੇ ਸ਼ਹੀਦਾਂ ਨੂੰ ਜਿਹੜੀ ਸ਼ਰਧਾਂਜਲੀ ਭੇਂਟ ਕੀਤੀ ਗਈ। ਉਸ ਦੇ ਵਿੱਚ ਜਿਹੜੇ ਲੋਕ ਜਿਹੜੇ ਜਿਨ੍ਹਾਂ ਦੀ ਕੋਈ ਲੜਾਈ ਵੀ ਨਹੀਂ ਸੀ, ਜਿਹੜੇ ਸ਼ਰਧਾਲੂ ਸੀ, ਉਹਨਾਂ ਨੂੰ ਵੀ ਜਿਹੜੇ ਭਾਵ-ਭਿੰਨੀ ਸ਼ਰਧਾਂਜਲੀ ਜਿਹੜੀ ਆ ਉਹ ਭੇਂਟ ਕੀਤੀ। ਛੋਟੇ-ਛੋਟੇ ਬੱਚੇ ਸੀ, ਬੀਬੀਆਂ ਸੀ। ਹਾਂਜੀ, ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਜਾਣੇ ਉਸ ਦੇ ਵਿੱਚ ਜਿਹੜੇ ਉਹ ਸ਼ਾਮਲ ਸੀਗੇ। ਸੋ ਉਹਦੇ ਵਿੱਚ ਜਿਹੜੇ 4 ਕਾਂਗਰਸਮੈਨ ਅਸੈਂਬਲੀ ਮੈਂਬਰ ਜਿਹੜੇ ਉਹਨਾਂ ਨੇ ਆਪਣੇ ਭਾਸ਼ਣ ਦਿੱਤੇ, ਗੱਲਬਾਤ ਕੀਤੀ। ਗੱਲਬਾਤ ਉਹੀ ਜਿਹੜੀ ਉਹਨਾਂ ਨੇ ਜਿਹੜੀ ਕਹਿ ਲਓ ਵੀ ਦੁਹਰਾਈ ਵੀ ਅਸੀਂ ਤੁਹਾਡੇ ਨਾਲ ਆ। ਡੈਮੋਕ੍ਰੇਟ ਪਾਰਟੀ ਦੀ ਜਿਹੜੀ ਵਿਪ ਆ, ਯਾਨੀ ਕਿ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਨੰਬਰ 2 ਦੇ ਉੱਤੇ ਜਿਹੜੀ ਉਹ ਆਉਂਦੀ ਆ ਹਾਊਸ ਦੇ ਵਿੱਚ। ਸੋ ਮਤਲਬ ਕੋਈ ਛੋਟੀ ਮੋਟੀ ਗੱਲ ਨਹੀਂ। ਵੀ ਟੌਪ ਦੀ ਜਿਹੜੀ ਲੀਡਰਸ਼ਿਪ ਆ ਉਹ ਉੱਥੇ ਪਹੁੰਚੀ। ਉਹਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਵੀ ਇਹ ਜਿਹੜੀ ਉਹਨਾਂ ਨੇ ਕਲੀਅਰਲੀ ਕਿਹਾ ਵੀ ਇਹ ਚੀਜ਼ ਸਾਡੇ ਅਸੀਂ ਜਿਹੜੀ ਟ੍ਰਾਂਸਨੈਸ਼ਨਲ ਡਿਪਰੈਸ਼ਨ ਆ ਤੇ ਜਾਂ ਜੋ ਇਹ ਜਿਹੜਾ ਹਮਲਾ ਹੋਇਆ ਉਹਨਾਂ ਨੇ ਆਪਣੇ ਵਰਡਸ ਮਿੰਸ ਨਹੀਂ ਕੀਤੇ। ਇਹ ਨਹੀਂ ਆਖਿਆ ਵੀ ਹਾਂ ਵੀ ਚੱਲ ਇੰਡੀਆ ਵਾਲਿਆਂ ਨੂੰ ਵੀ ਚੰਗਾ ਲੱਗੇ ਤੇ ਅਸੀਂ ਤੁਹਾਡੀ ਵੀ ਗੱਲ ਜਿਹੜੀ ਉਹ ਰੱਖ ਲਈ। ਉਹਨਾਂ ਨੇ ਇਹੀ ਕਿਹਾ ਵੀ ਜਿਹੜਾ ਇਹ ਹਮਲਾ ਹੋਇਆ, ਜਿਹੜਾ ਮੈਸੇਕਰ ਉੱਥੇ ਹੋਇਆ, ਉਹ ਬਹੁਤ ਦੁਖਾਂਤ ਵਾਲੀ ਗੱਲ ਸੀ, ਉਹ ਬਹੁਤ ਮਾੜੀ ਗੱਲ ਆ। ਏਦਾਂ ਨਹੀਂ ਸੀ ਹੋਣਾ ਚਾਹੀਦਾ। ਤੇ ਜੇ ਹੋਇਆ ਆ ਤੇ ਜੋ ਤੁਹਾਡੇ ਨਾਲ ਜੇ ਉੱਥੇ ਜੋ ਪ੍ਰੋਸੀਕਿਊਸ਼ਨ ਅੱਜ ਤੋਂ 40 ਸਾਲ ਪਹਿਲਾਂ ਤੁਹਾਡੇ ਨਾਲ ਹੋ ਰਹੀ ਸੀ, ਜੋ ਇੱਥੇ ਹੁੰਦੀ ਆ ਤੇ ਅਸੀਂ ਵੀ ਤੁਹਾਡੇ ਨਾਲ ਆ। ਅਮਰੀਕਾ 'ਚ ਇਹ ਚੀਜ਼ ਸਹਿਣ ਨਹੀਂ ਆ। ਫਰੀडम ਆਫ ਸਪੀਚ ਆ, ਫਰੀडम ਆਫ ਰਿਲੀਜਨ ਆ, ਤੇ ਇੱਥੇ ਜਿਹੜੀਆਂ ਇਹ ਇਹਨਾਂ ਅਧਿਕਾਰਾਂ ਦੇ ਲਈ ਹੀ ਅਮਰੀਕਾ ਜਿਹੜਾ ਉਹ ਬਣਿਆ ਤੇ ਜਾਣਿਆ ਜਾਂਦਾ ਆ, ਤੇ ਅਸੀਂ ਤੁਹਾਡੇ ਜਿਹੜੇ ਉਹ ਨਾਲ ਰਵਾਂਗੇ। ਇਸੇ ਦੌਰਾਨ ਜੂਡੀ ਚੂ ਜਿਹੜੇ ਕਾਂਗਰਸ ਵੂਮਨ ਸੀਗੇ ਕੈਲੀਫੋਰਨੀਆ ਤੋਂ ਹੀ ਆ, ਉਹਨਾਂ ਨੇ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਜਦੋਂ ਅਮਰੀਕਨ ਸਿੱਖ ਕਾਕਸ ਬਣਾਉਣ ਦੀ ਗੱਲ ਕੀਤੀ ਗਈ ਸੀ, ਉਦੋਂ ਬਹੁਤ ਸਰਕਾਰ ਦੇ ਦੁਆਰਾ, ਭਾਰਤੀ ਸਰਕਾਰ ਦੇ ਦੁਆਰਾ ਜਿਹੜਾ ਇਸ ਦੇ ਉੱਤੇ ਪੁਸ਼ਬੈਕ ਸੀ। ਉਹ ਕਹਿੰਦੇ ਲੋੜ ਹੀ ਕੀ ਆ, ਇੰਡੀਅਨ ਕਾਕਸ ਹੈਗੀ ਤੇ ਆ। ਫਿਰ ਕਹਿੰਦੇ ਵੀ ਅਸੀਂ ਆਪਣੀ ਗੱਲ ਦੇ ਉੱਤੇ ਦ੍ਰਿੜ ਰਹੇ। ਆਪਣੇ ਵੈਲੀ ਦੇ ਜਿਸ ਇਲਾਕੇ ਤੋਂ ਆਪਾਂ ਆ, ਇੱਥੇ ਦੇ ਡੇਵਿਡ ਵਾਲਡਾਹੋ ਕਾਂਗਰਸਮੈਨ ਆ ਜਿਹੜੇ, ਉਹ ਨਾਲ ਕੋ ਚੇਅਰ ਸੀਗੇ ਉਸ ਟਾਈਮ ਦੇ ਉੱਤੇ, ਕੋ ਫਾਊਂਡਰ ਕਹਿ ਲਓ ਜਾਂ ਕੋ ਚੇਅਰ ਕਹਿ ਲਓ, ਵੀ ਉਹਨਾਂ ਦੇ ਨਾਲ ਸੀਗੇ। ਵੀ ਉਹ ਆਪ ਤਾਂ ਨਹੀਂ ਮੌਜੂਦ ਸੀ ਉੱਥੇ, ਪਰ ਉਹਨਾਂ ਨੇ ਦੱਸਿਆ ਵੀ ਅਸੀਂ ਜਿਹੜੇ ਆਪਣੀ ਗੱਲ ਤੇ ਦ੍ਰਿੜ ਰਹੇ ਤੇ ਆਪਾਂ ਇਹ ਜਿਹੜੀ ਕਾਕਸ ਬਣਾਈ, ਕਿਉਂਕਿ ਆਪਾਂ ਨੂੰ ਇਹ ਪਤਾ ਆ ਵੀ ਇੰਡੀਆ ਵਾਲੇ ਸਾਰਿਆਂ ਨੂੰ ਰਲਗੜ ਕਰਕੇ ਜਿੰਨੀਆਂ ਵੀ ਮਾਈਨੋਰਟੀਜ਼ ਆ ਉਹਨਾਂ ਦੀ ਗੱਲ ਕਰੇ ਬਗੈਰ ਸਿਰਫ ਉੱਤੇ ਮੈਜੋਰੀਟੇਰੀਅਨ ਦੀ ਹੀ ਗੱਲ ਕਰਦੇ ਨੇ। ਤੇ ਇਹਨਾਂ ਸਾਰਿਆਂ ਦੇ ਜਿਹੜੇ ਜਿੱਦਾਂ ਆਪਾਂ ਆ, ਉਹਨਾਂ ਸਾਰਿਆਂ ਦੀ ਜਿਹੜੀ ਗੱਲ ਆ ਉਹਨੂੰ ਦਰਕਨਾਰ ਕਰ ਦਿੱਤਾ ਜਾਂਦਾ, ਲਾਂਭੇ ਕਰ ਦਿੱਤਾ ਜਾਂਦਾ ਆ। ਸੋ ਉਹੀ ਜਿਹੜੀ ਉਹਨਾਂ ਨਾਲ ਗੱਲ ਹੋਈ ਵੀ ਅਮਰੀਕਾ ਦਾ ਮੈਲਟਿੰਗ ਪੌਟ ਆ। ਸੋ ਹਰ ਇੱਕ ਦੀ ਜਿਹੜੀ ਉੱਥੇ ਦੇਖ ਹੋਣੀ ਚਾਹੀਦੀ ਹੈ, ਹਰ ਇੱਕ ਨੂੰ ਜਿਹੜਾ ਉੱਥੇ ਦਿਖਣਾ ਚਾਹੀਦਾ ਤੇ ਉਹਨਾਂ ਦੀ ਗੱਲ ਜਿਹੜੀ ਉਹ ਹੋਵੇ। ਇਸ ਲਈ ਜਿਹੜੀ ਇਹ ਕਾਕਸ ਉੱਥੇ ਬਣਾਈ ਗਈ ਹੈਗੀ ਆ। ਸੋ ਚੰਗੀ ਗੱਲ ਆ ਵੀ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਹੋਈਆਂ। ਫਿਰ ਉਸ ਤੋਂ ਬਾਅਦ ਅਗਲਾ ਦਿਨ ਪ੍ਰਵੀਨ ਜੀ ਜਿਹੜਾ ਉਹ ਆਉਂਦਾ ਆ, ਉਹ ਬੜਾ ਅਹਿਮ ਜਿਹੜਾ ਦਿਨ ਹੋ ਨਿਬੜਦਾ ਆ, ਸ਼ੁੱਕਰਵਾਰ ਦਾ 14 ਜੂਨ ਦਾ, ਜਿਸ ਦਿਨ ਸੈਸ਼ਨ ਦੀ ਸ਼ੁਰੂਆਤ, ਜਿਹੜੇ ਹਾਊਸ ਦੇ ਸੈਸ਼ਨ ਦੀ ਸ਼ੁਰੂਆਤ ਜਿਹੜੀ ਉਹ ਹੁੰਦੀ ਆ। 9 ਵਜੇ ਦਾ ਵਕਤ ਸੀਗਾ। 9 ਵਜੇ ਸੈਸ਼ਨ ਨੇ ਸ਼ੁਰੂ ਹੋਣਾ ਸੀ, ਸਪੀਕਰ ਨੇ ਆਉਣਾ ਸੀ। ਉਸ ਤੋਂ ਪਹਿਲਾਂ ਕੁਝ ਕਾਂਗਰਸਮੈਨ ਜਿਹੜੇ ਉਹ ਪਹੁੰਚੇ, ਛੁੱਟੀਆਂ ਤੋਂ ਬਾਅਦ ਜਿਹੜੇ ਉਹ ਉੱਧਰ ਆ ਰਹੇ ਸੀਗੇ। ਜਿੱਥੇ ਸਪੀਕਰ ਦੀ ਤਖਤੀ ਆ, ਜਿੱਥੇ ਜਾਨੀ ਕਿ ਸਪੀਕਰ ਦੀ ਕੁਰਸੀ ਆ, ਉਹਦੇ ਉੱਤੇ ਉਕਰਿਆ ਆ ਇਨ ਗੋਡ ਵੀ ਟਰਸਟ, ਜਿਹੜੇ ਰੱਬ 'ਚ ਅਸੀਂ ਵਿਸ਼ਵਾਸ ਕਰਦੇ। ਸਮਰ ਰੱਬ ਨੂੰ ਦੇਖਦੇ ਹੋਏ ਜਿਹੜੇ ਕਾਂਗਰਸਮੈਨ ਆ ਜਾਂ ਕਾਂਗਰਸ ਵੂਮਨ ਆ, ਵੀ ਉਹ ਕਰਦੇ ਆ। ਤੇ ਕਹਿੰਦੇ ਵੀ ਪਿਛਲੇ 250 ਸਾਲ ਤਕਰੀਬਨ ਜਦੋਂ ਤੋਂ ਅਮਰੀਕਾ ਬਣਿਆ ਆ, ਉਦੋਂ ਤੋਂ ਇਹ ਪਰੰਪਰਾ ਚੱਲਦੀ ਆ ਰਹੀ ਹੈ ਵੀ ਸੈਸ਼ਨ ਦੀ ਸ਼ੁਰੂਆਤ ਹਮੇਸ਼ਾ ਰੱਬ ਦੇ ਨਾਮ ਦੇ ਨਾਲ ਹੋਣੀ ਆ। ਚਾਹੇ ਉਹ ਕ੍ਰਿਸਚਨ ਧਰਮ ਦਾ ਆ ਜਾਵੇ, ਚਾਹੇ ਉੱਥੇ ਕੋਈ ਹਿੰਦੂ ਧਰਮ ਦਾ ਆ ਜਾਵੇ, ਚਾਹੇ ਕੋਈ ਬੋਧੀ ਆ ਜਾਵੇ, ਚਾਹੇ ਕੋਈ ਮੁਸਲਿਮ ਆ ਜਾਵੇ। ਤੇ ਇਤਿਹਾਸ ਦੇ ਵਿੱਚ ਦੂਜੀ ਵਾਰ ਹੋਇਆ ਵੀ ਸਿੱਖ ਅਰਦਾਸ ਦੇ ਨਾਲ ਇਸ ਦੀ ਜਿਹੜੀ ਉਹ ਸ਼ੁਰੂਆਤ ਹੋਈ ਆ। ਸੋ ਇਹ ਇੱਕ ਬੜੀ ਵਧੀਆ ਜਿਹੜੀ ਉਹ ਗੱਲ ਸੀ। ਬਾਅਦ ਦੇ ਵਿੱਚ ਜਿਹੜੇ ਉੱਥੇ ਮੇਨ ਚੈਪਲਨ ਕਹਿ ਲਓ ਵੀ ਉਹਨਾਂ ਦੇ ਉਹ ਲੋਕ ਜਾਂ ਪ੍ਰੀਸਟ ਕਹਿ ਲਓ, ਹੈਡ ਗ੍ਰੰਥੀ ਕਹਿ ਲਓ, ਜਾਂ ਉਹ ਜਿਹੜਾ ਮੇਨ ਬੰਦੇ ਵੀ ਜਿਹੜੇ ਉਸ ਨੂੰ ਧਾਰਮਿਕ ਤੌਰ ਦੇ ਉੱਤੇ ਜਿੱਥੋਂ ਸੇਧ ਲੈਂਦੇ ਆ ਸਾਰੇ ਕਾਂਗਰਸਮੈਨ, ਉਹਨਾਂ ਨੂੰ ਮੈਂ ਪੁੱਛਿਆ ਸੀਗਾ। ਬਾਅਦ ਦੇ ਵਿੱਚ ਉਹ ਬੀਬੀ ਸੀਗੇ, ਨਾਮ ਭੁੱਲ ਗਿਆ, ਉਹਨਾਂ ਨੇ ਨੇਵੀ ਦੇ ਵਿੱਚ ਸਰਵ ਕੀਤਾ ਸੀ ਕਈ ਸਾਲ, ਤੇ ਹੁਣ ਉਹ ਹੈਡ ਚੈਪਲਨ ਦੀ ਭੂਮਿਕਾ ਉੱਥੇ ਨਿਭਾ ਰਹੇ ਆ। ਉਹਨਾਂ ਨੇ ਜਿਹੜਾ ਉਹ ਦੱਸਿਆ ਸੀ, ਮੈਂ ਕਿਹਾ ਇਹ ਪੰਜਾਬੀ 'ਚ ਕਿਉਂ ਨਹੀਂ ਜਿਹੜੀ ਉਹ ਕੀਤੀ, ਵੀ ਆਪਾਂ ਪੰਜਾਬੀ 'ਚ ਕਰਕੇ ਬਾਅਦ ਦੇ ਵਿੱਚ ਇੰਗਲਿਸ਼ 'ਚ ਤਰਜਮਾ ਵੀ ਕਰ ਦਿੰਦੇ। ਕਹਿੰਦੇ ਵੀ ਨਹੀਂ, ਇੱਥੇ ਇੱਕੋ ਵਾਰੀ ਹੁੰਦੀ ਆ। ਤੇ ਇਹਦੇ ਵਿੱਚ ਫਿਰ ਕਿਉਂਕਿ ਜਿੰਨੇ ਵੀ ਕਾਂਗਰਸ ਮੈਂਬਰਸ ਹੈਗੇ ਆ, ਉਹਨਾਂ ਨੂੰ ਸਮਝ ਆਉਣੀ ਚਾਹੀਦੀ ਵੀ ਕੀ ਗੱਲ ਕਰ ਰਹੇ ਆ। ਸੋ ਉੱਥੇ ਜਿਹੜਾ ਇੰਗਲਿਸ਼ ਦੇ ਵਿੱਚ
ਤੱਤਸਾਰ ਜਿਹੜੀ ਅਰਦਾਸ ਦੀ ਜਿਹੜੀ ਉਹ ਕੀਤੀ ਗਈ, ਫਿਰ ਫਤਿਹ ਗਜਾਈ ਗਈ, ਸ਼ਹੀਦਾਂ ਨੂੰ ਪ੍ਰਣਾਮ ਜਿਹੜਾ ਉੱਥੇ ਉਹ ਹੋਇਆ। ਯਾਕੀਮਾ ਵਾਸ਼ਿੰਗਟਨ ਤੋਂ ਜਿਹੜੇ ਕਾਂਗਰਸ ਮੈਂਬਰ ਸੀਗੇ ਨਿਊ ਹਾਊਸ, ਉਹਨਾਂ ਨੇ ਸਪਾਂਸਰ ਕੀਤਾ ਸੀਗਾ, ਉੱਥੋਂ ਦੇ ਜਿਹੜੇ ਭਾਈ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ ਫਿਰ ਜਿਹੜੀ ਉਹ ਅਰਦਾਸ ਦੀ ਮੀਨਿੰਗ ਆ ਉਹ ਇੰਗਲਿਸ਼ ਦੇ ਵਿੱਚ ਜਿਹੜੀ ਉਹ ਸਮਝਾਈ। ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਕੁਝ ਘੰਟੇ ਤੱਕ ਉੱਥੇ ਜਿਹੜਾ ਕਾਂਗਰੈਸ਼ਨਲ ਦੇ ਗਲਿਆਰਿਆਂ ਦੇ ਵਿੱਚ ਉਹ ਰੂਮ ਸੀਗਾ, ਰੂਮ ਦੇ ਵਿੱਚ 8 ਕਾਂਗਰਸਮੈਨ ਕਾਂਗਰਸਵੂਮਨ ਨੇ ਸ਼ਿਰਕਤ ਕੀਤੀ ਸਿੱਖਾਂ ਦੇ ਇਸ ਪ੍ਰੋਗਰਾਮ ਦੇ ਵਿੱਚ, ਜਿਸ ਵਿੱਚ ਉਹਨਾਂ ਨੇ ਜਿਹੜਾ ਸਿੱਖਾਂ ਦੇ ਨਾਲ ਦੁਖਾਂਤ ਹੋਇਆ ਤੇ ਮੌਜੂਦਾ ਤੌਰ ਦੇ ਉੱਤੇ ਜੋ ਚੱਲ ਰਿਹਾ ਆ ਉਸ ਉੱਤੇ ਆਪੋ ਆਪਣੀਆਂ ਜਿਹੜੀਆਂ ਟਿੱਪਣੀਆਂ ਦਿੱਤੀਆਂ। ਉਹਨਾਂ ਨੇ ਕਿਹਾ ਵੀ ਸਿੱਖ ਇੱਕ ਅਹਿਮ ਕੌਮ ਆ ਅਮਰੀਕਾ ਦੇ ਲਈ, ਅਮਰੀਕਨ ਵੈਲਿਊਜ਼ ਦੇ ਲਈ, ਤੇ ਅਸੀਂ ਇਹਨਾਂ ਦੇ ਨਾਲ ਮਿਲ ਕੇ ਤੇ ਇਹਨਾਂ ਦੇ ਨਾਲ ਜਿਹੜਾ ਹਮੇਸ਼ਾ ਅਸੀਂ ਖੜੇ ਹੈਗੇ ਆ। ਨੈਂਸੀ ਪਲੋਸੀ ਜੋ ਇੱਕ ਟਾਈਮ ਦੇ ਉੱਤੇ ਸਪੀਕਰ ਰਹੇ ਆ, ਮਾਫੀ ਚਾਹੁੰਦਾ, ਵੀ ਉਹ ਵੀ ਉੱਥੇ ਆਏ, ਉਹ ਬੋਲੇ ਤਾਂ ਨਹੀਂ ਪਰ ਉਹ ਆ ਕੇ ਉੱਥੇ ਜਿਹੜੇ ਆ ਆਪਣੇ ਜਿਹੜੇ ਬਾਕੀ ਉੱਥੇ ਕਹਿ ਲਓ ਵੀ ਸਿੱਖ ਪਤਵੰਤੇ ਸੱਜਣ ਜਿਹੜੇ ਸੀਗੇ ਉਹਨਾਂ ਨੂੰ ਮਿਲ ਕੇ ਉੱਥੇ ਗਏ। ਤੇ ਕਿਉਂਕਿ ਉਸੇ ਦੌਰਾਨ 2-3 ਬਿਲਸ ਦੇ ਉੱਤੇ ਵੋਟ ਹੋਣੀ ਸੀ, ਸੋ ਕਾਂਗਰਸਮੈਨ ਬੜੀ ਕਾਹਲੀ ਦੇ ਨਾਲ ਆ ਰਹੇ ਸੀ, ਜਾ ਰਹੇ ਸੀਗੇ। ਸੋ ਉਹਨਾਂ ਨੇ ਸਿਸਟਮ ਇਸ ਤਰੀਕੇ ਦਾ ਬਣਾਇਆ ਵੀ ਤੁਸੀਂ ਕਿਸੇ ਵੀ ਕਮਰੇ 'ਚ ਹੋਵੋ, ਜਦੋਂ ਵੋਟ ਹੋਣ ਲੱਗਦੀ ਆ ਸਾਰਿਆਂ ਦੇ ਅੰਦਰ ਸਪੀਕਰ ਲੱਗਾ ਆ, ਨਾਲ ਇੱਕ ਬਜ਼ਰ ਜਿਹਾ ਲੱਗਾ ਆ, ਉਹ ਪਤਾ ਲੱਗ ਜਾਂਦਾ ਹੈ ਤੁਹਾਨੂੰ ਵੀ ਹੁਣ ਵੋਟ ਹੋਣ ਲੱਗੀ ਆ, ਤੁਸੀਂ ਭੱਜ ਕੇ ਪਹੁੰਚੋ। ਸੋ ਬਹੁਤ ਸਾਰੇ ਜਿਹੜੇ ਕਾਂਗਰਸਮੈਨ ਆ, ਕਾਂਗਰਸ ਮੈਂਬਰਸ ਆ, ਉਹ ਇਦਾਂ ਜਿਹੜੇ ਉਹ ਆਉਂਦੇ ਜਾਂਦੇ ਰਹੇ। ਬੜਾ ਅਹਿਮ ਦਿਨ ਹੋ ਨਿਬੜਿਆ। ਇਹ ਮੈਂ ਇੱਕ ਚੀਜ਼ ਜਿਹੜੀ ਇੱਥੇ ਜ਼ਰੂਰ ਕਹੂੰਗਾ, ਆਪਾਂ 40 ਸਾਲ ਲੇਟ ਆ ਇਹ ਕੰਮ ਕਰਨ ਦੇ ਵਿੱਚ। 1950-60 ਦੇ ਦਹਾਕੇ ਦੇ ਵਿੱਚ ਆਪਾਂ ਪਹਿਲਾ ਪੰਜਾਬੀ ਸਿੱਖ ਕਾਂਗਰਸਮੈਨ ਦਿੱਤਾ, ਦਲੀਪ ਸਿੰਘ ਸੌਂਦ ਦੇ ਨਾਮ ਦਾ। ਉਹ ਜਿਸ ਟਾਈਮ ਪੜ੍ਹਿਆ ਉਸ ਨੂੰ ਨਾ ਕਰ ਦਿੱਤੀ ਗਈ, ਸਿਟੀਜ਼ਨਸ਼ਿਪ ਦਾ ਰੌਲਾ ਪਿਆ, ਉਹਨੇ ਉਹ ਵੀ ਲੜਾਈ ਜਿਹੜੀ ਉਹ ਲੜੀ, ਉਹ ਜਿੱਤ ਕੇ ਜਿਹੜਾ ਉਹ ਪਹੁੰਚਿਆ। 2-3 ਜਿਹੜੀਆਂ ਟਰਮਾਂ ਆ ਉਸਨੇ ਉਹ ਇੱਥੇ ਨਿਭਾਈਆਂ, ਉਹਨੇ ਪੂਰੀਆਂ ਕੀਤੀਆਂ, ਪਰ ਆਪਾਂ ਪਛੜ ਗਏ। ਹੁਣ ਆਪਾਂ ਨੂੰ ਦੂਜੇ ਕਾਂਗਰਸ ਮੈਂਬਰਸ ਦੇ ਉੱਤੇ ਟੇਕ ਰੱਖਣੀ ਪੈਂਦੀ ਆ ਵੀ ਸਿੱਖਾਂ ਦੀ ਕੋਈ ਗੱਲ ਚੱਕੇ, ਮਜਲੂਮਾਂ ਦੀ ਕੋਈ ਗੱਲ ਜਿਹੜੀ ਉਹ ਚੱਕੇ, ਕੋਈ ਆਵਾਜ਼ ਜਿਹੜੀ ਉਹ ਚੱਕੇ। ਆਪਾਂ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਦੇ ਹੋਏ, ਇਹ ਨਹੀਂ ਮੈਂ ਇਸ ਜਿਹੜੀ ਗੱਲ ਨੂੰ ਮੈਂ ਕੋਈ ਛੁਟਿਆ ਨਹੀਂ ਰਿਹਾ, ਛੋਟੀ ਨਹੀਂ ਕਰਕੇ ਕਰ ਰਿਹਾ ਵੀ ਇਹ ਜਿਹੜੀ ਉਪਲਬਧੀ ਹੈ ਕੋਈ ਛੋਟੀ ਹੈ, ਨਹੀਂ, ਬਹੁਤ ਵੱਡੀ ਆ ਵੀ ਆਪਾਂ ਇੱਥੇ ਤੱਕ ਪਹੁੰਚੇ ਆ। ਹਾਂ, ਦੇਰ ਨਾ ਜਾਗੇ ਆ, ਹੋਰ ਜ਼ੋਰ ਨਾ ਆਓ। 40 ਸਾਲਾਂ ਦੇ ਵਿੱਚ ਆਪਾਂ ਹੁਣ ਜਾ ਕੇ ਆਵਾਜ਼ ਚੱਕਣ ਲੱਗੇ ਆ। ਆਪਾਂ 40 ਸਾਲ ਇੰਤਜ਼ਾਰ ਕਰ ਰਹੇ ਹਾਂ, 40 ਸਾਲ ਆਪਾਂ ਇੰਤਜ਼ਾਰ ਕੀਤਾ ਇਸ ਗੱਲ ਨੂੰ ਉਹਨਾਂ ਗਲਿਆਰਿਆਂ ਤੱਕ ਪਹੁੰਚਾਉਣ ਦੇ ਲਈ। ਪਰ ਆਪਾਂ ਨੂੰ ਇੱਥੇ ਇੱਕ ਹੋਖ ਆਤਮ ਝਾਤ ਜਿਹੜੀ ਉਹ ਮਾਰਨ ਦੀ ਲੋੜ ਆ, ਉਹ ਕਰਨ ਦੀ ਲੋੜ ਆ ਵੀ ਆਪਾਂ ਲੀਡਰਸ਼ਿਪ ਦੇਣ ਦੇ ਵਿੱਚ ਕਿਉਂ ਨਾਕਾਮ ਰਹਿ ਰਹੇ ਹਾਂ। ਕੀ ਆਪਾਂ ਛੋਟੀਆਂ ਮੋਟੀਆਂ ਲੜਾਈਆਂ ਦੇ ਕਰਕੇ, ਕੀ ਆਪਾਂ ਇੱਕ ਦੂਜੇ ਦੇ ਨਾਲ ਵੀ ਮੇਰਾ ਗਰੁੱਪ ਜ਼ਿਆਦਾ ਵਧੀਆ ਕਿ ਤੇਰਾ ਗਰੁੱਪ ਜ਼ਿਆਦਾ ਵਧੀਆ, ਇਹ ਲੜਾਈ ਕਰਕੇ ਆਪਾਂ ਪਿੱਛੇ ਰਹਿ ਰਹੇ ਹਾਂ। ਕਿਉਂਕਿ ਸਿੱਖ ਕੌਮ ਇਹ ਜਾਣੀ ਜਾਂਦੀ ਆ ਵੀ ਜੇ ਕਿਸੇ ਇੱਕ ਕੰਮ ਦੇ ਪਿੱਛੇ ਲੱਗਦੀ ਆ ਤਾਂ ਉਹ ਕਰ ਸਕਦੀ, ਉਹਦੇ ਵਿੱਚ ਕੋਈ ਚੀਜ਼ ਦੂਰ ਨਹੀਂ ਆ। ਜਿਹਨੂੰ ਕਹਿੰਦੇ ਵੀ ਦਿੱਲੀ ਦੂਰ ਨਹੀਂ ਹੁੰਦੀ, ਇਹਦੇ ਵਿੱਚ ਤਾਂ ਵਾਸ਼ਿੰਗਟਨ DC ਵੀ ਦੂਰ ਨਹੀਂ ਆ। ਆਪਾਂ ਨੂੰ ਉੱਥੇ ਆਪਣੇ ਕਾਂਗਰਸਮੈਨ ਕਾਂਗਰਸਵੂਮਨ ਜਿਹੜੇ ਹੋਣੇ ਚਾਹੀਦੇ ਆ। ਤੇ ਸਭ ਤੋਂ ਖੂਬਸੂਰਤ ਗੱਲ ਜਿਹੜਾ ਉਸ ਦੌਰਾਨ ਜਦੋਂ ਮੈਂ ਉੱਥੇ ਗਿਆ ਸੀ, ਨੌਜਵਾਨਾਂ ਨੂੰ ਦੇਖਿਆ, ਨੌਜਵਾਨ ਨੇ ਬਹੁਤ ਵਧੀਆ ਕੈਨਵਸਿੰਗ ਕੀਤੀ। ਕੈਨਵਸਿੰਗ ਦਾ ਭਾਵ ਵੀ ਉਹ ਇੱਕ ਦਿਨ ਪਹਿਲਾਂ ਸਾਰੇ ਕਾਂਗਰਸ ਮੈਂਬਰਸ ਦੇ ਕੋਲ ਜਾ ਰਹੇ ਸੀ, ਉਹਨਾਂ ਨੂੰ ਉਹ ਪ੍ਰੋਗਰਾਮ ਬਾਰੇ ਦੱਸ ਰਹੇ ਸੀ ਵੀ ਸਾਡਾ ਇੰਟਰਫੇਥ ਪ੍ਰੇਅਰ ਕਾਨਫਰੰਸ ਜਿਹੜੀ ਉਹ ਹੋਣੀ ਆ, ਇਸ ਤਰੀਕੇ ਦੇ ਨਾਲ ਅਰਦਾਸ ਜਿਹੜੀ ਉਹ ਕੀਤੀ ਜਾਣੀ ਆ, ਵੀ ਅਸੀਂ ਤੁਹਾਨੂੰ ਸੱਦਾ ਦਿੰਦੇ ਆ ਵੀ ਤੁਸੀਂ ਵੀ ਆਓ। ਜਿਹੜੇ ਸਿੱਖਾਂ ਦੇ ਦੁਆਰਾ ਅਮਰੀਕਨ ਸਿੱਖ ਕਾਕਸ ਕਮੇਟੀ ਦਾ ਜਿਹੜਾ ਪ੍ਰੋਗਰਾਮ ਆ, ਇਸ ਵਿੱਚ ਜਿਹੜੀ ਉਹ ਸ਼ਿਰਕਤ ਜਿਹੜੀ ਉਹ ਕਰੋ ਤੇ ਆਪਣੇ ਜਿਹੜੇ ਸ਼ਬਦ ਜਾਂ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰੋ। ਸੋ ਇਹ ਬਹੁਤ ਵਧੀਆ ਓਵਰਆਲ ਰਿਹਾ। ਪਰ ਆਪਾਂ ਇਹ ਪੜਚੋਲ ਕਰੀਏ ਵੀ ਆਪਣੇ ਤੋਂ ਬਾਅਦ ਚ ਆਈਆਂ ਜਿਹੜੀਆਂ ਕਮਿਊਨਿਟੀਜ਼, ਉਹਨਾਂ ਦੇ ਉੱਥੇ ਕਾਂਗਰਸ ਮੈਂਬਰਸ ਆ, ਆਪਾਂ ਕਿਉਂ ਨਹੀਂ ਆ? ਕੀ ਆਪਾਂ ਕਹਿ ਲਓ ਵੀ ਕੰਮ ਕਾਜ ਜਾਂ ਡਾਲਰ ਦੀ ਦੌੜ ਦੇ ਵਿੱਚ ਰਹਿ ਗਏ ਆ ਜਾਂ ਇੱਕ ਦੂਜੇ ਦੀ ਲੱਤ ਖਿੱਚਣ ਚ ਰਹਿ ਗਏ ਆ, ਜਾਂ ਬਸ ਇਹ ਆ ਵੀ ਸਿਰਫ ਮੇਰਾ ਹੀ ਚਿਹਰਾ ਅੱਗੇ ਆਵੇ, ਇਹਦੇ ਕਰਕੇ ਜਿਹੜਾ ਆਪਾਂ ਰਹਿ ਗਏ ਆ? ਈਗੋ ਨੂੰ ਤਿਆਗੋ, ਇੱਕ ਸਾਂਝੇ ਜਿਹੜੇ ਉਦਮ ਆ ਉਹਦੇ ਵੱਲ ਮਿਲ ਕੇ ਜਿਹੜਾ ਉਹ ਤੁਸੀਂ ਚੱਲੋ। ਹੁਣ ਤੁਸੀਂ ਆਨਲਾਈਨ ਦੇਖੋ ਤਾਂ
ਕਈ ਤਰੀਕੇ ਦੇ ਜਿਹੜੇ ਵਿਵਾਦ ਆ, ਬੇਲੋੜੇ ਵਿਵਾਦ ਜਿਹੜੇ ਉਹ ਚੱਲਦੇ ਰਹਿੰਦੇ। ਹਾਂਜੀ, ਚੱਲਦੇ ਰਹਿੰਦੇ ਆ। ਇਹਦੇ ਤੇ ਆਪਣੀ એનર્ਜੀ ਆਪਣੀ ਬਹੁਤ ਜ਼ਿਆਦਾ ਨਸ਼ਟ ਹੋ ਰਹੀ ਆ। ਇਦਾਂ ਦੇ ਪ੍ਰੋਗਰਾਮ ਕਰਾਉਣੇ ਨਾ ਹੀ ਇਹ ਆਰਥਿਕ ਤੌਰ ਦੇ ਉੱਤੇ ਤੇ ਨਾ ਹੀ ਕੋਈ ਇੰਟੈਲੈਕਚੁਅਲ ਤੌਰ ਦੇ ਉੱਤੇ ਕੰਮ ਸੌਖਾ ਆ। ਇੰਨੇ ਲੋਕਾਂ ਨੂੰ ਸਮਝਾਉਣਾ, ਆਪਣੇ ਨਾਲ ਜਿਹੜਾ ਉਹ ਜੋੜਨਾ। ਪਰ ਤੁਸੀਂ ਇਹ ਦੇਖੋ ਵੀ ਬਾਕੀ ਜਿਹੜੀ ਕਮਿਊਨਿਟੀਜ਼ ਦੇ ਆ ਉਹ ਉੱਥੇ ਨਿਆਣੇ ਵੀ ਲੱਗੇ ਆ, ਉਹ ਹੌਲੀ ਹੌਲੀ ਚਿਪ ਇਨ ਕਰ ਰਹੇ ਆ, ਉਹ ਹੌਲੀ ਹੌਲੀ ਉਹ ਪੱਕੇ ਕਾਂਗਰਸ ਮੈਂਬਰਸ ਦੇ ਨਾਲ ਜੁੜੇ ਆ। ਉਹਨਾਂ ਨੂੰ ਬਾਰ-ਬਾਰ ਜਿੱਥੇ ਵੀ ਮੌਕਾ ਲੱਗਦਾ ਉਹ ਦੱਸਦੇ ਹੋਣਗੇ। ਸੋ ਆਪਣੇ ਨੌਜਵਾਨ ਵੀ ਉੱਥੇ ਜਿਹੜੇ ਉਹ ਚਾਹੀਦੇ ਆ। ਜੇ ਕੋਈ ਪਹੁੰਚ ਗਿਆ ਆ ਬਸ ਇਸੇ ਚੀਜ਼ ਦੇ ਵਿੱਚ ਹੀ ਨਹੀਂ, ਹੁਣ ਪੱਟ ਤੇ ਆਪਾਂ ਥਾਪੀਆਂ ਮਾਰੀ ਜਾਣੀਆਂ ਵੀ ਨਹੀਂ ਜੀ ਸਾਡਾ ਨਿਆਣਾ ਤਾਂ ਵਾਈਟ ਹਾਊਸ ਤੱਕ ਪਹੁੰਚ ਗਿਆ ਤੇ ਹੁਣ ਦੀ ਬੱਲੇ ਬੱਲੇ ਆ ਤੇ ਇਦਾਂ ਇਟਸ ਅ ਗੁੱਡ ਥਿੰਗ, ਬਹੁਤ ਵਧੀਆ, ਸ਼ਾਬਾਸ਼ੇ ਆ। ਪਰ ਆਪਾਂ ਅੱਗੇ ਵੀ ਵਧੀਏ, ਇਸ ਨੂੰ ਅੱਗੇ ਵੀ ਜਿਹੜਾ ਉਹ ਤੋਰੀਏ ਤਾਂ ਜੋ ਸਾਨੂੰ ਆਪਣੇ ਜਿਹੜੇ ਕਾਂਗਰਸ ਮੈਂਬਰਸ ਹੁਣ ਦੇਖੋ ਆਪਣੀ ਕੁੜੀ ਪਹੁੰਚੀ ਆ, ਹਾਂਜੀ, ਜਸਮੀਤ ਕੌਰ ਬੈਂਸ, ਹਾਂਜੀ, ਅਸੈਂਬਲੀ ਮੈਂਬਰ ਬਣੀ ਆ। ਹਾਂਜੀ, ਹੁਣ ਕਿੰਨਾ ਸੌਖਾ ਆ। ਉਹਨੇ ਜੈਨੋਸਾਈਡ ਦੇ ਮਤਾ ਲਿਆਂਦਾ, ਹਾਂਜੀ ਹਾਂਜੀ, ਸਾਕਾ ਨਕੋਦਰ ਦਾ ਮਤਾ ਲਿਆਂਦਾ, ਹਾਂਜੀ, ਵਿਸਾਖੀ ਦਾ ਜਿਹੜੇ ਉਹ ਮਤੇ ਲਿਆਂਦੇ, ਹਾਂਜੀ। ਸੋ ਇਸੇ ਤਰੀਕੇ ਨਾਲ ਬੇਕਰਸਫੀਲਡ ਚ ਕੌਂਸਲ ਮੈਂਬਰ ਆ, ਉਹ ਕਹਿੰਦੇ ਵੀ ਅਸੀਂ ਉਸ ਤੇ ਜਿਹੜਾ ਮਤਾ ਲਿਆ ਰਹੇ ਹਾਂ। ਹਾਂਜੀ ਹਾਂਜੀ, ਕਿੰਨੇ ਜਿਹੜੇ ਆਪਣੇ ਲੈਥਰੋਪ ਦੇ ਚਾਹੇ ਉਹ ਮੇਅਰ ਆ, ਚਾਹੇ ਹੋਰ ਥਾਵਾਂ ਦੇ ਉੱਤੇ ਜਿਹੜੇ ਮੇਅਰ ਨੇ ਜਾਂ ਕੌਂਸਲ ਮੈਂਬਰ ਤੇ ਉਹ ਗੱਲ ਤੁਰਦੀ ਆ। ਹਾਂਜੀ, ਇਹੀ ਚੀਜ਼ ਚਾਹੀਦੀ ਆ। ਜਿੰਨੀ ਦੇਰ ਤੱਕ ਆਪਾਂ ਸਿਵਲ ਡਿਸਕੋਰਸ ਦੇ ਵਿੱਚ ਨਹੀਂ ਆਉਂਦੇ, ਪੋਲੀਟੀਕਲ ਡਿਸਕੋਰਸ ਦੇ ਵਿੱਚ ਨਹੀਂ ਆਉਂਦੇ, ਤਾਂ ਆਪਾਂ ਜਿਹੜਾ ਉਹ ਪਿੱਛੇ ਰਹਿ ਜਾਵਾਂਗੇ। ਆਪਾਂ ਫਰਿਆਦੀ ਬਣ ਕੇ ਜਿਹੜਾ ਉਹ ਘੁੰਮਦੇ ਫਿਰਾਂਗੇ ਬਾਕੀ ਕਾਂਗਰਸ ਮੈਂਬਰਸ ਦੇ ਪਿੱਛੇ, ਹਾਏ ਸਾਡੀ ਗੱਲ ਚੱਕ ਲਓ, ਹਾਂ ਸਾਡੀ ਗੱਲ ਚੱਕ ਲਓ। ਆਪਣਾ ਹੋਵੇ ਤਾਂ ਅਗਲੇ ਟੌਰ ਦੇ ਨਾਲ ਬਹਿ ਕੇ ਗੱਲ ਕਰਦਾ, ਸਾਨੂੰ ਟਾਈਮ ਨਹੀਂ ਲੈਣਾ ਪਊ। ਸਹੀ ਗੱਲ ਵੀ ਏਦਾਂ ਜਿਹੜਾ ਕਰਨਾ ਪਊ, ਉਹਨੂੰ ਕੋਲ ਜਦੋਂ ਵੀ ਵਕਤ ਹੋਊਗਾ ਉਹ ਗੱਲ ਕਰੂਗਾ। ਉਦਾਂ ਇਹਨੇ ਕਮੇਟੀ ਨੇ ਵਧੀਆ ਕੰਮ ਉਪਰਾਲਾ ਕੀਤਾ ਵੀ ਬਾਕੀ ਵੀ ਜਿਹੜੇ ਹੋਰ ਵੀ ਨਾਲ ਜੋੜੇ ਆ। ਅਸੀਂ ਇਹ ਨਹੀਂ ਕਹਿੰਦੇ ਵੀ ਦੂਜੇ ਨਾਲ ਜੋੜੋ, ਉਹ ਵੀ ਜ਼ਰੂਰ ਜੋੜ ਕੇ ਰੱਖੋ ਨਾਲ, ਪਰ ਆਪਣੇ ਹੋਣ ਤਾਂ ਆਪਾਂ ਆਪਣੇ ਦਾ ਆਪਣਾ ਹੀ ਸਵਾਦ ਹੁੰਦਾ। ਹਾਂਜੀ, ਬਿਲਕੁਲ ਬਿਲਕੁਲ, ਇਹ ਜ਼ਰੂਰੀ ਹੈ। ਹਾਂਜੀ, ਜਿਵੇਂ ਤੁਸੀਂ ਗੱਲ ਕਰ ਰਹੇ ਸੀ ਨਾ ਇਨ ਗੋਡ ਵੀ ਟਰਸਟ ਤੇ ਜਸਮੀਤ ਬੈਂਸ ਵਾਲੇ ਵੀ ਸਵਾਲ ਤੇ ਮੈਂ ਆ ਰਿਹਾ ਸੀਗਾ ਕਾਕਸ ਦਾ, ਜਦੋਂ ਤੁਸੀਂ ਗੱਲ ਕੀਤੀ ਵੀ ਉਹ ਕਹਿੰਦੇ ਕਿ ਇਤਰਾਜ਼ ਸੀਗਾ ਇੰਡੀਅਨ ਸਿਸਟਮ ਦਾ, ਉੱਥੋਂ ਦੀ ਹਕੂਮਤ ਦਾ ਸਿੱਖ ਕਾਕਸ ਦੇ ਉੱਤੇ ਇਤਰਾਜ਼ ਸੀਗਾ। ਸਿਆਣੇ ਕਹਿੰਦੇ ਜਿਹੜੇ ਸਮਝਦਾਰ ਇਨਸਾਨ ਨੇ ਰਾਜਕਰਨਵੀਰ ਸਿੰਘ ਜੀ, ਉਹ ਕਹਿੰਦੇ ਕਿ ਤੁਹਾਡੇ ਮੁਆਸ਼ਰਾ, ਤੁਹਾਡਾ ਸਿਸਟਮ ਕਿੰਨਾ ਸਿਹਤਮੰਦ ਹੈ, ਇਹਦਾ ਪਤਾ ਇੱਥੋਂ ਲੱਗਦਾ ਵੀ ਜੇਕਰ ਮਿਨੋਰਟੀਜ਼ ਦਾ ਕਿਸੇ ਵੀ ਫਿਰਕੇ ਦਾ ਇੱਕ ਵੀ ਬੰਦਾ ਹੋਵੇ, ਇੱਕ ਵੀ ਬੰਦਾ ਬਚ ਗਿਆ ਹੋਵੇ, ਤੁਹਾਨੂੰ ਇਹ ਨਾ ਲੱਗੇ ਮੈਂ ਮਿਨੋਰਟੀ ਦੇ ਵਿੱਚ ਆ, ਉਹਨੂੰ ਇਹ ਨਾ ਲੱਗੇ ਕਿ ਮੈਂ ਯਾਰ ਘੱਟ ਗਿਣਤੀਆਂ ਤੇ ਮੇਰਾ ਪਤਾ ਨਹੀਂ ਕੀ ਹੋਣਾ ਇਸ ਦੇਸ਼ ਦੇ ਵਿੱਚ। ਸੋ ਐਸਾ ਤੁਸੀਂ ਦੇਸ਼, ਤੁਹਾਡਾ ਸਿਸਟਮ, ਤੁਹਾਡਾ ਮੁਆਸ਼ਰਾ ਹੋਣਾ ਚਾਹੀਦਾ ਕਿ ਹਰੇਕ ਨੂੰ ਨਾਲ ਲੈ ਕੇ ਚੱਲਣ ਵਾਲਾ, ਔਰ ਇਹ ਬਹੁਤ ਵੱਡੀ ਗੱਲ ਆ। ਤੇ ਦੂਜੀ ਗੱਲ ਜਿਹੜੀ ਤੁਸੀਂ ਕਿਹਾ ਸੀ ਸਿੱਖ ਕਾਕਸ ਦੀ ਇਤਰਾਜ਼ ਸੀਗਾ, ਇਸੇ ਤਰ੍ਹਾਂ ਡਾਕਟਰ ਜਸਮੀਤ ਬੈਂਸ ਦਾ ਤੁਸੀਂ ਜ਼ਿਕਰ ਕੀਤਾ, ਉਹ ਵੀ ਜਦੋਂ ਕੋਈ ਇਸ ਤਰ੍ਹਾਂ ਦੀ ਕੌਮ ਦੀ ਗੱਲ ਕਰਦਾ ਜਾਂ ਪੰਜਾਬ ਦੀ ਜਾਂ ਜੈਨੋਸਾਈਡ ਦੀ ਗੱਲ ਕਰਦੇ ਆ, ਉੱਥੇ ਵੀ ਇਤਰਾਜ਼ ਤਾਂ ਬਰਾਬਰ ਖੜੇ ਹੋ ਜਾਂਦੇ। ਮੈਂ ਨਾ ਵੀ ਜਿਹੜੇ ਦੂਜੇ ਪਾਸੇ ਵਾਲੇ ਆ ਨਾਂ ਥੋੜੀ ਲੈ ਰਹੇ ਆ ਉਹਨਾਂ ਦਾ, ਪਰ ਉਹਨਾਂ ਨੂੰ ਲੱਗ ਰਿਹਾ ਕਿਉਂਕਿ ਸੱਚ ਛਿਪਦਾ ਨਹੀਂ, ਉਹਨਾਂ ਨੂੰ ਲੱਗਦਾ ਵੀ ਕਿਤੇ ਸਾਡੇ ਦੇ ਉੱਤੇ ਜਿਹੜੀ ਉਹ ਗੱਲ ਕਰ ਰਹੇ ਆ। ਨਹੀਂ, ਅਸੀਂ ਤਾਂ ਉਹ ਗੱਲ ਕਰ ਰਹੇ ਵੀ ਸਾਡੇ ਨਾਲ ਜਿਹੜੇ ਡਿੱਕੇ ਡਾਉਣ ਵਾਲੇ ਆ ਤੇ ਜਾਂ ਜਿਨ੍ਹਾਂ ਨੇ ਉਹ ਕੰਮ ਕੀਤਾ, ਜੇ ਤੁਸੀਂ ਉਹ ਚ ਸ਼ਾਮਲ ਨਹੀਂ ਆ ਤੇ ਤੁਹਾਨੂੰ ਇਹ ਲੱਗ ਰਿਹਾ, ਤੁਹਾਨੂੰ ਕਹਿ ਰਹੇ ਤਾਂ ਮਤਲਬ ਤੁਸੀਂ ਨਾ ਕਿਤੇ ਆਪਣੇ ਆਪ ਨੂੰ ਦੋਸ਼ੀ ਮੰਨਦੇ। ਹਾਂਜੀ ਹਾਂਜੀ, ਤੁਹਾਨੂੰ ਪਤਾ ਹੈ ਸ਼ਮੂਲੀਅਤ ਰੱਖਦੇ ਆ, ਤੁਹਾਨੂੰ ਉਹ ਪਤਾ ਹੈ ਅੰਦਰ ਤੌਰ ਦੇ ਉੱਤੇ ਵੀ ਹਾਂ ਅਸੀਂ ਹੀ ਇਹ ਕੰਮ ਕੀਤਾ ਸੀਗਾ, ਇਸੇ ਮਨਸ਼ਾ ਦੇ ਨਾਲ ਜਿਹੜਾ ਉਹ ਕੀਤਾ ਸੀਗਾ, ਤਾਂ ਤੁਹਾਨੂੰ ਦੁੱਖ ਲੱਗਦਾ। ਕਿਉਂਕਿ ਸੱਚੇ ਬੰਦੇ ਨੂੰ ਤੁਸੀਂ ਕੋਈ ਐਵੇਂ ਗੱਲ ਆਖੋ ਉਹਦੇ ਮਨ ਤੇ ਨਹੀਂ ਲੱਗਦੀ, ਉਹਨੂੰ ਇਦਾਂ ਨਹੀਂ ਜਿਹੜੀ ਉਹ ਲੱਗਦੀ ਹੁੰਦੀ। ਸੋ ਉੱਥੋਂ ਇਹ ਚੀਜ਼ ਜਿਹੜੀ ਉਹ ਕਲੀਅਰ ਪ੍ਰਵੀਨ ਜੀ ਡੈਫੀਨੇਟਲੀ ਜਿਹੜੀ ਉਹ ਹੋ ਜਾਂਦੀ ਆ ਵੀ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ। ਬਾਕੀ ਹੁਣ ਆਪਾਂ ਜਿਹੜਾ ਕਾਂਗਰਸ ਤੋਂ ਜਿਹੜਾ ਹੁਣ ਅੱਗੇ ਨਿਕਲਦੇ ਹੋਈਏ, ਇਹਦੇ ਵਿੱਚ ਇੱਕ ਥੋੜੀ ਜਿਹੀ ਹੋਰ ਗੱਲ ਕਰਕੇ ਫਿਰ ਆਪਾਂ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ, ਨਿਖਿਲ ਗੁਪਤਾ ਦਾ ਬਾਕੀ ਜੋ ਮੁੱਦਾ ਚੱਲ ਰਿਹਾ ਉੱਤੇ ਆਪਣਾ ਵਿਚਾਰ ਵੀ ਕਰਦੇ ਆ, ਤੇ ਨਾਲ ਵਿਚਾਰ ਜੇ ਕਿਸੇ ਨੇ ਸਾਂਝੇ ਕਰਨੇ ਆ ਉਹ ਕਾਲ ਵੀ ਕਰ ਸਕਦੇ ਆ 408-272-52-52 ਦੇ ਉੱਤੇ। ਇਲੈਕਸ਼ਨ ਈਅਰ ਆ, ਜਿਹੜੀ ਮੈਂ ਪੋਲਿਟਿਕਸ ਦੀ ਇੱਥੇ ਗੱਲ ਜਿਹੜੀ ਉਹ ਸਮਾਪਤ ਕਰਕੇ ਅੱਗੇ ਫਿਰ ਆਪਾਂ ਵਧਦੇ ਆ। ਇਲੈਕਸ਼ਨ ਈਅਰ ਆ, ਹਰ ਇੱਕ ਨੇ ਜੀ ਤੁਹਾਡੇ ਸਿਟੀ ਦੇ ਕਾਉਂਸਲ ਮੈਂਬਰ ਤੋਂ ਲੈ ਕੇ ਕਾਉਂਟੀ ਦੇ ਸੁਪਰਵਾਈਜ਼ਰ ਤੋਂ ਲੈ ਕੇ, ਚਾਹੇ ਉਹ ਸ਼ੈਰਿਫ ਆਉਣਾ ਆ ਇੱਥੇ, ਲਾ ਇਨਫੋਰਸਮੈਂਟ ਵਾਲੇ ਆ, ਜੱਜਿਸ ਹੋਣੇ ਆ, ਇਸ ਦੇ ਨਾਲ ਜਿਹੜਾ ਆਪਾਂ ਦੇਖਣਾ ਵੀ ਅਸੈਂਬਲੀ ਮੈਂਬਰਸ, ਕਾਂਗਰਸਮੈਨ, ਸੈਨੇਟਰਸ ਤੋਂ ਲੈ ਕੇ ਪ੍ਰੈਜ਼ੀਡੈਂਟ ਤੱਕ ਬਹੁਤ ਅਹੁਦੇਦਾਰਾਂ ਨੇ ਤੁਹਾਡੇ ਮੋਹਰੇ ਆਉਣਾ, ਫਰਿਆਦੀ ਹੋਣਾ ਤੁਹਾਡੇ ਸਾਰਿਆਂ ਤੇ, ਤੁਹਾਡਾ ਬੂਹਾ ਖੜਕਾਉਣਾ ਵੀ ਆਪਣੀ ਕੀਮਤੀ ਵੋਟ ਸਾਨੂੰ ਪਾਓ। ਹਾਂਜੀ ਹਾਂਜੀ, ਬਿਲਕੁਲ। ਤੇ ਆਪਣੀ ਵੋਟ ਦੀ ਕੀਮਤ ਸਮਝਿਓ, ਆਪਣੀ ਗੱਲ ਦੀ ਅਹਿਮੀਅਤ ਸਮਝਿਓ, ਤੁਸੀਂ ਉਹਨੂੰ ਕਹਿਣਾ ਕੀ ਆ। ਕੀ ਤੁਸੀਂ ਉਹਨੂੰ ਇਹ ਕਹਿਣਾ ਆ ਵੀ ਸਾਡੀ ਸਿਰਫ ਜਿਹੜਾ ਟੈਕਸ ਥੋੜਾ ਜਿਹਾ ਘਟਾ ਦੇਵੇ, ਜਾਂ ਐਜ਼ ਏ ਕੌਮ ਦੀ ਵੀ ਆਪਾਂ ਨਾਲ ਗੱਲ ਕਰਨੀ ਆ, ਉਹ ਵੀ ਗੱਲ ਕਰੋ, ਉਹ ਲੋਕਲ ਮੁੱਦਾ ਆ, ਉਹ ਜ਼ਰੂਰੀ ਆ। ਹਾਂਜੀ ਹਾਂਜੀ, ਬਿਲਕੁਲ। ਨਾਲ ਇਹ ਵੀ ਗੱਲ ਕਰੋ ਐਜ਼ ਏ ਕੌਮ ਤੁਸੀਂ ਸਾਨੂੰ ਕਿੱਦਾਂ ਰਿਪਰੈਜ਼ੈਂਟ ਕਰੋਗੇ,
ਅਜਿਹੇ ਮੁੱਦਿਆਂ ਦੇ ਉੱਤੇ ਤੁਸੀਂ ਕਿੱਥੇ ਖੜੇ ਆ। ਜਦੋਂ ਆਰ ਪਾਰ ਦੀ ਗੱਲ ਆਊਗੀ, ਕੀ ਤੁਸੀਂ ਉਦੋਂ ਉਹਨਾਂ ਹੁਕਮਰਾਨਾਂ ਦੇ ਨਾਲ ਖੜੋਗੇ ਜਾਂ ਸਾਡੇ ਨਾਲ ਖੜੋਗੇ ਜਿਨ੍ਹਾਂ ਨੇ ਧੱਕਾ ਝੱਲਿਆ ਹੈ, ਕਿ ਜਾਂ ਧੱਕਾ ਕਰਨ ਵਾਲਿਆਂ ਦੇ ਨਾਲ ਜਿਹੜਾ ਤੁਸੀਂ ਖੜੋਗੇ। ਸੋ ਇਹ ਜਿਹੜੇ ਆ ਨਾ ਔਖੇ ਸਵਾਲ ਉਹਨਾਂ ਨੂੰ ਜ਼ਰੂਰ ਕਰਨੇ। ਬਾਕੀ ਇੱਥੋਂ ਦੇ ਜਿਹੜੇ ਲੋਕਲ ਤੁਹਾਡੇ ਮੁੱਦੇ ਆ, ਚਾਹੇ ਉਹ ਬਿਜ਼ਨਸ ਨੂੰ ਲੈ ਕੇ ਆ, ਸੇਫਟੀ ਨੂੰ ਲੈ ਕੇ ਆ, ਉਹ ਵੀ ਕਰਨੇ ਜਿਹੜਾ ਨਾ ਭੁੱਲਿਓ। ਪਰ ਐਜ਼ ਏ ਕੌਮ ਆਪਾਂ ਇਹ ਚੀਜ਼ ਕਰਨ ਦੇ ਵਿੱਚ ਪਿੱਛੇ ਨਾ ਰਹਿ ਜਾਈਏ। ਆਪਣੀ ਵੋਟ ਦੀ ਜਿਹੜੀ ਕੀਮਤ ਆ ਉਸ ਨੂੰ ਜ਼ਰੂਰ ਪਛਾਣਿਓ। ਇਹ ਨਾ ਹੋਵੇ ਵੀ ਕਿਸੇ ਦੇ ਕਹੇ ਵੀ ਹਾਂ ਉਹਨੂੰ ਪਾ ਦੇ ਵੋਟ, ਆ ਖੱਬੇ ਨੂੰ ਪਾ ਦੇ, ਆ ਸੱਜੇ ਨੂੰ ਪਾ ਦੇ, ਆ ਵਿਚਾਲੇ ਨੂੰ ਪਾ ਦੇ, ਇੱਧਰ ਨੂੰ ਪਾ ਦੇ। ਥੋੜੀ ਜੀ ਗੱਲ ਜਿਹੜੀ ਉਹ ਸੁਣ ਕੇ ਜਿੱਥੇ ਕਿਤੇ ਮੌਕਾ ਲੱਗਦਾ, ਫੰਡ ਰੇਜ਼ਿੰਗ ਵੀ ਇਹਨਾਂ ਨੇ ਤੁਹਾਡੇ ਕਰਨੀ, ਤੁਹਾਡੇ ਡਾਲਰ ਤੁਹਾਡੇ ਕੋਲ ਮੰਗਣੇ ਆ, ਤੇ ਬਾਅਦ ਦੇ ਵਿੱਚ ਕਹਿਣਾ ਵੀ ਅਸੀਂ ਤੁਹਾਡੇ ਲਈ ਕਰਾਂਗੇ। ਇਹ ਪੁੱਛਿਓ ਵੀ ਪਹਿਲੇ ਸਮਿਆਂ 'ਚ ਕੀ ਕੀਤਾ, ਜਦੋਂ 553 ਸੀ ਉਦੋਂ ਕੀ ਕੀਤਾ, ਜਦੋਂ ਹੁਣ ਪ੍ਰੋਪ 47 ਦਾ ਮੁੱਦਾ ਚੱਲਦਾ ਉਦੋਂ ਕੀ ਕੀਤਾ, ਤੁਹਾਡੇ ਇੱਥੇ ਸਕੂਲਾਂ ਦਾ ਕੀ ਹਾਲ ਆ, ਤੁਹਾਡੇ ਹਸਪਤਾਲ ਜਿਹੜੇ ਉਹ ਬੰਦ ਹੋ ਰਹੇ ਆ ਉਹਦਾ ਕੀ ਕਰ ਰਹੇ ਆ, ਬੱਚਿਆਂ ਦੀ ਸੇਫਟੀ ਲਈ, ਪੈਡੈਸਟਰੀਅਨ ਸੇਫਟੀ ਲਈ, ਹੋਰ ਸਾਰੀਆਂ ਚੀਜ਼ਾਂ ਦੇ ਲਈ ਕੀ ਕਰ ਰਹੇ ਆ, ਤੇ ਨਾਲ ਦੇ ਨਾਲ ਕੌਮ ਦਾ ਇਹ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਨੂੰ ਵੀ ਗੱਲ ਕਰਨੀ ਜਿਹੜੀ ਉਹ ਨਾ ਭੁੱਲਿਓ। ਜੀ ਬਿਲਕੁਲ ਰਾਜਕਰਮਜੀਤ ਸਿੰਘ ਜੀ, ਆਪਾਂ ਗੱਲਬਾਤ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ। ਆਪਣੇ ਨਾਲ ਜੁੜ ਚੁੱਕੇ ਨੇ ਹਰਪ੍ਰੀਤ ਕੌਰ ਜੀ। ਹਰਪ੍ਰੀਤ ਕੌਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਸਵਾਗਤ ਹੈ ਤੁਹਾਡਾ, ਤੁਸੀਂ ਆਨ ਏਅਰ ਹੋ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਦੋਨਾਂ ਵੀਰਾਂ ਨੂੰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਐਸ ਯੂਜੂਅਲ ਵੀਰ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਸਾਰੇ ਹੀ ਵਧੀਆ ਹੁੰਦੇ ਆ, ਸਪੈਸ਼ਲੀ ਜਿਹੜਾ ਹੁਣੇ ਤੁਸੀਂ ਕਰੰਟ ਇਨਫੋਰਮੇਸ਼ਨ ਦਿੱਤੀ ਕਿ ਜਦੋਂ ਵੋਟਸ ਮੰਗਣ ਆਉਣਗੇ ਤੇ ਉਹਦੇ ਵਿੱਚ ਲਾਈਕ ਆਪਾਂ ਕੀ ਮੁੱਦਾ ਚੁੱਕੀਏ, ਕੀ ਕੁਐਸਚਨਸ ਕਰੀਏ, ਵੈਰੀ ਨਾਈਸ। ਤੇ ਇਸ ਤੋਂ ਇਲਾਵਾ ਵੀਰ ਜੀ, ਆਈ ਨੋ ਇਟ ਡਜ਼ਨਟ ਪਰਟੇਨਸ ਟੂ ਦ ਟੌਪਿਕ, ਬਟ ਲਾਈਕ ਇੱਕ ਰਿਕੁਐਸਟ ਦੇ ਤੌਰ ਤੇ ਮੈਂ ਕਾਲ ਕਰ ਰਹੀ ਹਾਂ ਜੀ। ਕੱਲ ਆਈ ਥਿੰਕ ਕੱਲ ਜਾਂ ਪਰਸੋਂ ਦੀ ਸ਼ਾਇਦ ਗੱਲ ਸੀ, ਆਈ ਥਿੰਕ ਹਰਵਿੰਦਰ ਨਾਮ ਦੇ ਵੀਰ ਜੀ ਆਉਂਦੇ ਨੇ, ਕਾਫੀ ਲਾਈਕ ਉਹ ਹਾਈ ਟੈਕ ਲਾਈਕ ਟੈਕਨੀਕਲ ਨੌਲੇਜ ਦਿੰਦੇ ਨੇ, ਕਾਫੀ ਗੱਲਾਂ ਡਿਸਕਸ ਕਰਦੇ ਨੇ। ਤੇ ਉਹਦੇ ਵਿੱਚ ਉਹ AI ਦੀ ਜੌਬਸ ਵਗੈਰਾ ਚੱਲ ਰਹੀਆਂ ਸੀ ਕਿ ਪ੍ਰੋਜ਼ ਵੀ ਹੈ, ਕੌਨਸ ਵੀ ਹੈ ਉਹਦੇ। ਬਟ ਇੱਕ ਛੋਟੀ ਜਿਹੀ ਰਿਕੁਐਸਟ ਹੈ, ਤੁਸੀਂ ਟਰਾਈ ਕਰਿਓ ਅਗਰ ਪੋਸੀਬਲ ਹੋਏ। ਕੋਈ ਵੀਰ ਜੀ ਇੱਦਾਂ ਹੋ ਸਕਦਾ ਕਿ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਅਗਰ ਕੋਈ ਲਾਈਕ ਆਨਲਾਈਨ ਕਲਾਸਿਸ ਦਵੇ ਜਾਂ ਕੋਈ ਈਵਨ ਕੋਈ ਪੋਡਕਾਸਟ ਹੀ ਰਿਕਾਰਡ ਕਰਕੇ ਲਗਾ ਦੇ, ਕਿਉਂਕਿ ਮੇਰੇ ਕਾਫੀ ਫਰੈਂਡਸ ਨੇ ਜਿਹੜੇ ਸਾਊਥ ਇੰਡੀਅਨਸ ਨੇ, ਤੇ ਵੀਰ ਜੀ ਉਹਨਾਂ ਦੇ ਕੋਲ ਇੰਨਾ ਲਾਈਕ ਸੋਰਸ ਹੈ ਨਾ ਕਿ ਅਨਬਲੀਵੇਬਲ। ਮੇਰੇ ਬੱਚੇ ਟੀਨੇਜਰਸ ਨੇ, ਵੱਡਾ ਬੇਟਾ ਮੇਰਾ ਹਾਈ ਸਕੂਲ 'ਚ ਹੈ, ਤੇ ਉਹ ਮੈਨੂੰ ਕਿਸੇ ਨੇ ਕੱਲ ਗਾਈਡ ਕੀਤਾ ਵੀ ਇਸ ਤਰ੍ਹਾਂ ਲਾਈਕ ਛੋਟੇ ਛੋਟੇ ਪੋਡਕਾਸਟ ਵਗੈਰਾ ਨੇ ਜਾਂ ਆਨਲਾਈਨ 2-2 ਦਿਨ ਦੀਆਂ ਫ੍ਰੀ ਆਨਲਾਈਨ ਕਲਾਸਿਸ ਦਿੰਦੇ, ਅਗਰ ਆਪਣੀ ਪੰਜਾਬੀ ਕਮਿਊਨਿਟੀ ਵੀ ਕਰ ਸਕੇ। ਕਿਉਂਕਿ ਅਸੀਂ ਮੋਸਟਲੀ ਗੁਰਦੁਆਰਾ ਸਾਹਿਬ ਫਰੀਮੌਂਟ ਜਾਈਦਾ, ਉੱਥੇ ਜਿਹੜੇ ਆਪਣੇ ਟੈਕਨੀਕਲ ਹਾਈ ਟੈਕ ਇੰਡਸਟਰੀ ਵਾਲੇ ਭੈਣ ਭਰਾ ਨੇ, ਉਹਨਾਂ ਅੱਗੇ ਵੀ ਅਸੀਂ ਕਈ ਵਾਰੀ ਰਿਕੁਐਸਟ ਕਰਦੇ ਹਾਂ ਵੀ ਜੇ ਤੁਸੀਂ ਟਾਈਮ ਅਲਾਓ ਕਰ ਸਕਦਾ ਤੇ ਥੋੜਾ ਬਹੁਤਾ ਆਪਾਂ ਮਤਲਬ ਇਸ ਤਰ੍ਹਾਂ ਵੀ ਕੋਈ ਸ਼ੁਰੂ ਕਰੀਏ, ਯੂ ਨੋ ਲਾਈਕ ਰਿਲੀਜਨ, ਧਰਮ ਨੂੰ ਵੀ ਜ਼ਰੂਰ ਆਪਾਂ ਪ੍ਰਮੋਟ ਕਰੀਏ, ਬਟ ਜੇ ਨਾਲ, ਕਿਉਂਕਿ ਕੰਪੇਅਰ ਕੀਤਾ ਜਾਏ ਨਾ ਤੇ ਆਪਣਾ ਪੰਜਾਬੀ ਭਾਈਚਾਰਾ ਐਜੂਕੇਸ਼ਨ ਵਾਈਜ਼ ਹਾਲੀ ਕਾਫੀ ਪਿੱਛੇ ਹੈ ਵਰਸਿਸ ਦੀ ਸਾਊਥ ਇੰਡੀਅਨ ਭਾਈਚਾਰੇ ਦੇ। ਤੇ ਮੈਂ ਇਸ ਕਰਕੇ ਬਸ ਇਹ ਰਿਕੁਐਸਟ ਮਤਲਬ ਤੁਹਾਡੇ ਲਾਈਕ ਤੱਕ ਪਹੁੰਚਾਉਣਾ ਚਾਹੁੰਦੀ ਸੀ ਕਿ ਜੇ ਤੁਸੀਂ ਉਹ ਹਰਵਿੰਦਰ ਵੀਰ ਜੀ ਜਾਂ ਉਹਨਾਂ ਵਰਗੇ ਹੋਰ ਵੀ ਜਿਹੜੇ ਕੋਈ ਇੰਟੈਲੀਜੈਂਟ ਪ੍ਰਾਈਜ਼ ਸਾਈਟ ਤੇ ਹੈਗੇ, that will be a big help। ਹਾਂਜੀ ਹਰਪ੍ਰੀਤ ਜੀ, ਚਲੋ ਤੁਹਾਡੀ ਆਪਾਂ ਪੱਕਾ ਹੀ ਦੱਸ ਦਈਏ ਵੀ ਹਰ ਸੋਮਵਾਰ ਨੂੰ 3 ਤੋਂ 4 ਇਹ ਪ੍ਰੋਗਰਾਮ ਪੱਕਾ ਹੀ ਜਿਹੜਾ ਆ ਪੰਜਾਬੀ ਟੈਕ ਟਾਕ ਅਸੀਂ ਕਰਦੇ ਆ, ਜਿਸ 'ਚ AI ਕਿੱਦਾਂ ਪ੍ਰਭਾਵ ਪਾਵੇਗੀ, ਕੀ ਕਰ ਸਕਦੇ ਆ, ਕੀ ਹੋ ਰਿਹਾ ਆ, ਉਹਦੇ ਬਾਰੇ ਆਪਾਂ ਜਿਹੜੀ ਉਹ ਪੱਕੀ ਉਹ ਜਾਣਕਾਰੀ ਹਰ ਸੋਮਵਾਰ ਨੂੰ ਜਿਹੜੀ ਉਹ ਕਰੀਦੀ। ਹਾਂਜੀ, ਤੇ ਉਹ ਪ੍ਰੋਗਰਾਮ ਸ਼ੁਰੂ ਕਰਨ ਦਾ ਮੰਤਵ ਵੀ ਇਹ ਸੀਗਾ, ਮਕਸਦ ਇਹ ਸੀਗਾ ਵੀ ਆਪਣੇ ਭਾਈਚਾਰੇ ਨੂੰ ਆਪਾਂ ਟੈਕਨੀਕਲੀ ਐਜੂਕੇਟ ਕਰ ਸਕੀਏ, ਉਹਨਾਂ ਨੂੰ ਦੱਸ ਸਕੀਏ। ਹੋ ਸਕਦਾ ਜਿਹੜੇ ਪੁਰਾਣੇ ਪ੍ਰੋਗਰਾਮ ਆ ਉਹਨਾਂ ਦੇ ਵਿੱਚੋਂ ਤੁਸੀਂ ਹੋਰ ਸੁਣ ਲਿਓ, ਤੁਹਾਡੇ ਕੰਮ ਦੀਆਂ ਜਾਣਕਾਰੀਆਂ ਕਾਫੀ ਨਿਕਲ ਆਉਣਗੀਆਂ, ਪਰ ਫਿਰ ਵੀ ਆਪਾਂ ਤੁਹਾਡੇ ਸੁਝਾਵਾਂ ਦੇ ਉੱਤੇ ਗੌਰ ਕਰਦੇ ਹਾਂ, ਉਹਨਾਂ ਦੇ ਵਿੱਚ ਹੋਰ ਜਿਹੜੀ ਕੋਈ ਹੋਰ ਸੋਧਾਂ ਜਾਂ ਕੋਈ ਹੋਰ ਗੱਲਾਂ ਬਾਤਾਂ ਐਡ ਕਰਨੀਆਂ ਹੋਈਆਂ ਆਪਾਂ ਕਰ ਦਿਆਂਗੇ ਜੀ। ਤੇ ਰਾਜਕਰਮਜੀਤ ਸਿੰਘ ਜੀ, ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਆਪਾਂ ਨਿਖਿਲ ਗੁਪਤਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਗੱਲਬਾਤ ਜਾਰੀ ਰੱਖਾਂਗੇ। ਸਰੋਤਿਓ, ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408-272-5200। ਇਸ ਨੰਬਰ ਦੇ ਉੱਤੇ ਤੁਸੀਂ ਆਪਣੇ ਦਿਲ ਦੇ ਵਿੱਚ ਕੋਈ ਵੀ ਗੱਲਬਾਤ ਆ, ਤੁਸੀਂ ਇਸ ਇਸ਼ੂਜ਼ ਦੇ ਬਾਬਤ ਕੋਈ ਵੀ ਟਿੱਪਣੀ ਕਰਨਾ ਚਾਹੁੰਦੇ ਆ, ਕੋਈ ਗੱਲ ਰੱਖਣੀ ਚਾਹੁੰਦੇ ਆ, ਤਾਂ ਤੁਸੀਂ ਕਾਲ ਕਰ ਸਕਦੇ ਆ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬ ਰੇਡੀਓ ਐਸਏ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਮਵੀਰ ਸਿੰਘ ਜੀ। ਰਾਜਕਰਮਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਬ੍ਰੇਕ ਤੋਂ ਬਾਅਦ ਆਪਾਂ ਅਗਲੇ ਮਸਲੇ ਵੱਲ ਵਧੀਏ, ਗੱਲ ਕਰੀਏ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ। ਨਿਖਿਲ ਗੁਪਤਾ ਦੀ ਕੋਰਟ ਦੇ ਵਿੱਚ ਪੇਸ਼ੀ ਹੋਈ ਸੀ, ਉਸ ਬਾਬਤ ਵੀ ਤੁਸੀਂ ਬੜੀ ਡਿਟੇਲ ਦੇ ਨਾਲ ਇੱਕ ਰਿਪੋਰਟ ਸਾਂਝੀ ਕੀਤੀ ਸੀਗੀ। ਅਗਲੀ ਪੇਸ਼ੀ ਹੁਣ ਕਦੋਂ ਆ ਰਾਜਕਰਮਵੀਰ ਸਿੰਘ ਜੀ? ਅਗਲੀ ਪੇਸ਼ੀ ਪ੍ਰਵੀਨ ਜੀ 28 ਤਰੀਕ ਨੂੰ ਜਿਹੜੀ ਉਹ ਹੋਣੀ, 28 ਜੂਨ ਜੀ ਬਿਲਕੁਲ। ਤੇ ਉੱਥੇ ਦੇ ਲੋਕਲ ਸਮੇਂ ਨਿਊਯਾਰਕ ਦੇ 2 ਵਜੇ ਦੇ ਹਿਸਾਬ ਦੇ ਨਾਲ ਜੀ। ਇੱਥੇ ਇੱਕ ਚੀਜ਼ ਮੈਂ ਹੋਰ ਨਾਲ ਐਡ ਕਰ ਦਵਾਂ, ਫਿਰ ਆਪਾਂ ਇੱਧਰ ਨੂੰ ਵੱਧਦੇ ਹਾਂ। ਅੱਜ ਅਮਰੀਕਾ 'ਚ ਜੂਨਟੀਨਥ ਦੀ ਛੁੱਟੀ ਆ, ਠੀਕ ਹੈ ਜੀ। ਤੀਜਾ ਸਾਲ ਹੋ ਗਿਆ ਲਗਾਤਾਰ ਫੈਡਰਲੀ ਛੁੱਟੀ ਜਿਹੜੀ ਇਸ ਦੀ ਮਿਲਦੀ ਆ। ਜੂਨਟੀਨਥ ਇਮੈਂਸੀਪੇਸ਼ਨ ਡੇ, ਯਾਨੀ ਕਿ ਜਿਸ ਦਿਨ ਇਬਰਾਹਿਮ ਲਿੰਕਨ ਨੇ ਕਿਹਾ ਸੀ ਵੀ ਹੁਣ ਤੁਸੀਂ ਗੁਲਾਮ ਨਹੀਂ, ਠੀਕ ਹੈ, ਸਲੇਵ ਨਹੀਂ, ਜਿਹੜੇ ਕਾਲੇ ਮੂਲ ਦੇ ਲੋਕਾਂ ਨੂੰ ਸੀਗਾ, ਤੁਸੀਂ ਇੱਕ ਆਜ਼ਾਦ ਨਾਗਰਿਕ ਆ। ਜਾਂ ਅਮਰੀਕਾ ਦਾ ਦੂਜਾ ਇੰਡੀਪੈਂਡੈਂਸ ਡੇ ਦੇ ਤੌਰ ਦੇ ਉੱਤੇ ਵੀ ਇਸ ਨੂੰ ਜਿਹੜਾ ਦੇਖਿਆ ਜਾਂਦਾ। ਬੜਾ ਅਹਿਮ ਦਿਨ ਆ ਅਮਰੀਕਾ ਦੇ ਇਤਿਹਾਸ ਦੇ ਵਿੱਚ। ਜੀ ਜੀ। ਜਦੋਂ ਮਾਈਨੋਰਟੀਜ਼ ਦਾ ਜਦੋਂ ਘਾਣ ਹੋਇਆ ਸੀ, ਇੱਕ ਲੀਡਰ ਉੱਠਿਆ, ਉਹਨੇ ਉੱਠ ਕੇ ਸਾਰਿਆਂ ਨੂੰ ਜਿਹੜੀ ਉਹਨਾਂ ਦੀ ਗੱਤ ਕੀਤੀ ਇੱਕ ਸਾਥ ਜੀ, ਬਿਲਕੁਲ, ਉਹਨਾਂ ਨੂੰ ਉਸ ਗੁਲਾਮੀ ਦੇ ਚੱਕਰ ਚ ਜਿਹੜਾ ਕੱਢਿਆ। ਬਾਅਦ ਚ ਰੇਸ਼ੀਅਲ ਪ੍ਰੋਫਾਈਲਿੰਗ, ਡਿਸਕ੍ਰਿਮੀਨੇਸ਼ਨ, ਇਹ ਉਹ ਅਜੇ ਤੱਕ ਉਹ ਮੁੱਦੇ ਚੱਲੀ ਆਉਂਦੇ ਆ, ਪਰ ਉਦਾਂ ਨਹੀਂ ਜਿੱਦਾਂ ਪਹਿਲਾਂ ਸੀ। ਸੋ ਇਹ ਇੰਪੋਰਟੈਂਟ ਆ ਮਾਈਨੋਰਟੀਜ਼ ਦੇ ਹਿਸਾਬ ਦੇ ਨਾਲ। ਮੈਂ ਗੱਲ ਉਧਰਲੇ ਪਾਸੇ ਨੂੰ ਨਾਲ ਲਿੰਕ ਕਰਦਾ ਜਾਵਾਂ। ਹਾਂਜੀ, ਵੀ ਉਹਨਾਂ ਨੇ ਵੀ ਬੜੀ ਮੁਸ਼ੱਕਤ ਦੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹਾਸਲ ਕੀਤੀਆਂ ਸਿਵਲ ਵਾਰ ਤੋਂ ਬਾਅਦ ਦੇ ਵਿੱਚ। ਤੇ ਇਸੇ ਤਰੀਕੇ ਦੇ ਨਾਲ ਆਪਾਂ ਵੀ ਕਹਿ ਲਓ ਵੀ ਖਾਨਾ ਜੰਗੀ ਚੋਂ ਲੰਘ ਰਹੇ। ਆਪਣੀ ਜਿਹੜੀਆਂ ਮਾਈਨੋਰਟੀਜ਼ ਆ ਨਾ, ਉਹ ਉਸੇ ਚੀਜ਼ ਚੋਂ ਲੰਘ ਰਹੀਆਂ। ਆਪਾਂ ਨੂੰ ਤਗੜੇ ਹੋਣ ਦੀ ਲੋੜ ਆ, ਆਪਾਂ ਨੂੰ ਇਕੱਠੇ ਹੋਣ ਦੀ ਜਿਹੜੀ ਉਹ ਲੋੜ ਆ। ਇੱਥੇ ਜਿਹੜੇ ਉਹ ਕੁਝ ਲੋਕ ਜਿਨ੍ਹਾਂ ਨੂੰ ਇਹ ਲੱਗਦਾ ਯਾਰ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਗੱਲ ਕਰਕੇ ਇਹਨਾਂ ਨੂੰ ਕੀ ਮਿਲਣਾ, ਅੱਜ ਵਾਰੀ ਸਾਡੀ ਆ, ਕੱਲ ਨੂੰ ਤੁਹਾਡੀ ਵੀ ਹੋ ਸਕਦੀ ਹੈ। ਠੀਕ ਹੈ ਨਾ ਜੀ ਜੀ। ਇਹ ਜਿਹੜਾ ਅਥਾਰਟੇਰੀਅਨ ਹੁੰਦਾ ਆ, ਉਹਨੇ ਇਹ ਥੋੜੀ ਆ ਵੀ ਇੱਕ ਕਮਿਊਨਿਟੀ ਨੂੰ ਸਿਰਫ ਕਾਬੂ ਕਰਨਾ। ਤੁਸੀਂ ਦੇਖੋ ਉੱਥੇ ਦਲਿਤਾਂ ਦੇ ਨਾਲ ਕੀ ਹੋ ਰਿਹਾ। ਹਾਂਜੀ ਹਾਂਜੀ। ਤੁਸੀਂ ਉੱਥੇ ਬਾਕੀ ਮਾਈਨੋਰਟੀਜ਼ ਦੇ ਨਾਲ ਦੇਖ ਲਓ, ਮੁਸਲਮਾਨਾਂ ਨਾਲ ਦੇਖ ਲਓ ਕੀ ਹੋ ਰਿਹਾ। ਕਿੱਦਾਂ ਦਾ ਇਸ ਟਾਈਮ ਮਾਹੌਲ ਸਿਰਜਿਆ ਜਾ ਚੁੱਕਾ ਆ, ਕਿੱਦਾਂ ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਦਾ ਬੀਜ ਜਿਹੜਾ ਉਹ ਬੀਜ ਚੁੱਕੇ ਆ, ਤੇ ਉਹ ਹੁਣ ਪੁੰਗਰ ਰਿਹਾ ਹੈ। ਜੀ ਜੀ ਬਿਲਕੁਲ। ਤੁਸੀਂ ਦੇਖੋ ਵੀ ਕੱਲ ਮੁਸਲਮਾਨ ਕਮਿਊਨਿਟੀ ਦੀ ਈਦ ਹੋ ਕੇ ਹਟੀ ਆ। ਹਾਂਜੀ ਹਾਂਜੀ। ਇੱਕ ਬੰਦੇ ਨੇ ਜਿਹੜੀ ਆ ਉਹ ਤਸਵੀਰ ਪਾਤੀ ਸੀਗੀ ਬਲੀ ਦੀ। ਉਹਨਾਂ ਦੇ ਹੁਣ ਧਾਰਮਿਕ ਪ੍ਰਥਾ ਆ, ਉਹਨਾਂ ਦੀ ਸਮਾਜਿਕ ਪ੍ਰਥਾ ਆ, ਉਹਨਾਂ ਨੇ ਉਹ ਕੀਤੀ। ਹਿੰਦੂ ਮੌਬ ਆਇਆ, ਉਹ ਦੁਕਾਨ ਖੋਲੀ, ਲੁੱਟ ਕੇ ਲੈ ਗਏ ਸਾਰਾ ਕੁਝ। ਸੋ ਇੱਕ ਕਿਹੜੇ ਪਾਸੇ ਇੱਕ ਹੋਰ ਖਬਰ ਸਾਂਝੀ ਕੀਤੀ ਸੀ, ਜਿਹੜਾ ਇੱਕ ਮੁਸਲਿਮ ਭਾਈਚਾਰੇ ਤੇ ਨੌਜਵਾਨ ਮਿਲਣ ਗਿਆ ਸੀ ਕਿਸੇ ਦੇ, ਉਹਦੀ ਵੀ ਮੌਬ ਲਿੰਚਿੰਗ ਹੋ ਗਈ, ਤੇ ਉਹਨੂੰ ਤਾਂ ਕੁੱਟ-ਕੁੱਟ ਕੇ ਭੀੜ ਨੇ ਮਾਰ ਇੱਕ ਵਾਰੀ ਥੋੜੀ ਹੋਇਆ, ਕਿੰਨੀ ਵਾਰੀ ਜਿਹੜਾ ਹੋ ਚੁੱਕਿਆ। ਉੱਥੇ ਜਿੱਥੇ ਤਾਂ ਮੈਜੋਰਟੀ ਚ ਨੇ ਜੀ, ਉੱਥੇ ਤਾਂ ਇਸ ਤਰੀਕੇ ਦੇ ਨਾਲ ਆਪਣੇ ਹੱਥ ਚ ਕਾਨੂੰਨ ਲੈ ਲੈਂਦੇ ਆ, ਪੁਲਿਸ ਵਾਲਿਆਂ ਦੇ ਮੋਹਰੇ ਸ਼ਰੇਆਮ ਬਗੈਰ ਕਿਸੇ ਡਰ ਖੌਫ ਤੋਂ ਉਹ ਕਰਦੇ ਆ। ਤੇ ਇੱਥੇ ਜਿੱਥੇ ਬਾਹਰ ਜਿੱਥੇ ਬੋਲਦੇ ਆ, ਜਿੱਥੇ ਇਹ ਦੱਸਦੇ ਆ ਵੀ ਸਾਡੇ ਨਾਲ ਇਹ ਧੱਕਾ ਕਰ ਰਹੇ ਆ, ਇਹ ਅਨਿਆਂ ਹੋ ਰਿਹਾ ਆ, ਹਾਂਜੀ, ਇਨਸਾਫ ਦੀ ਮੰਗ ਆ, ਸਾਨੂੰ ਸਾਡੇ ਵੱਖਰੇ ਮੁਲਕ ਦੀ ਮੰਗ ਆ, ਇਹ ਲੋਕ ਇੱਥੇ ਗੱਲ ਕਰਦੇ ਆ। ਉਹਨਾਂ ਨੂੰ ਕੀ ਕਰ ਰਹੇ ਆ? ਸਪਾਰੀਆਂ ਦੇ ਕੇ ਮਰਾ ਰਹੇ। ਕਈਆਂ ਨੂੰ ਮਰਾ ਚੁੱਕੇ, ਕਈਆਂ ਨੂੰ ਮਰਾਉਣ ਦੀ ਸਪਾਰੀ ਦਿੱਤੀ ਸੀ, ਉਹ ਫੜ ਹੋ ਗਏ ਆ, ਤੇ ਹੋਰ ਪਤਾ ਨਹੀਂ ਕੀ ਕੁਛ ਇਹਨਾਂ ਨੇ ਪਲਾਨ ਕੀਤਾ ਹੋਣਾ। ਇੱਕ ਜਿਹੜਾ ਇਹਨਾਂ ਦਾ ਪ੍ਰੋਪੇਗੈਂਡਾ ਹਰ ਪਾਸੇ ਜਿਹੜਾ ਉਹ ਚੱਲਦਾ ਹੀ ਚੱਲਦਾ ਹੈ, ਚਲਾ ਹੀ ਰਹੇ ਆ ਜੀ, ਦੂਜੀ ਕਮਿਊਨਿਟੀ ਨੂੰ ਬਦਨਾਮ ਕਰ ਦਿਓ, ਉਹਨਾਂ ਦਾ ਕਰੈਕਟਰ ਅਸੈਸੀਨੇਟ ਕਰ ਦਿਓ। ਹਾਂਜੀ ਹਾਂਜੀ। ਉਹਦੇ ਵਿੱਚ ਉਹ ਕਿਤੇ ਉਹ ਪਿੱਛੇ ਨਹੀਂ ਹੈ। ਉਹ ਹਰ ਇੱਕ ਤਰੀਕੇ ਦੇ ਨਾਲ ਹੀ ਲਿਵ ਸੀਲੇ ਉਹ ਕਰ ਰਹੇ ਆ। ਉਹਨਾਂ ਨੇ ਤੁਹਾਡੇ ਨਾਲ ਦੇ ਹੀ ਲੋਕ ਕੁਝ ਅਜਿਹੇ ਛੱਡੇ ਹੋਏ ਆ ਜਿਨ੍ਹਾਂ ਦਾ ਕੰਮ ਹੀ ਇਹ ਆ। ਜਿੱਦਾਂ ਆਪਾਂ ਦੇਖਦੇ ਹਾਂ ਨਾ ਕਈ ਵਾਰੀ ਵੀ ਆਪਣੀ ਕਮਿਊਨਿਟੀ ਦੇ ਵਿੱਚ ਏਕਤਾ ਨਾ ਹੋਵੇ, 2 ਫੜ ਬਣੇ ਰਹਿਣ, 3 ਫੜ 4 ਫੜ ਹੋਏ ਰਹਿਣ, ਉਹ ਅਜਿਹੇ ਲੋਕਾਂ ਦਾ ਕਾਰਾ ਹੁੰਦਾ। ਉਹਨਾਂ ਤੋਂ ਬਚ ਕੇ, ਉਹਨਾਂ ਤੋਂ ਜਿਹੜਾ ਚੱਲ ਕੇ। ਸੋ ਨਿਖਿਲ ਗੁਪਤਾ ਦੇ ਮਾਮਲੇ ਦੇ ਵਿੱਚ ਪ੍ਰਵੀਨ ਜੀ ਜੇ ਦੱਸਦੇ ਜਾਈਏ ਤਾਂ ਕੱਲ ਇਸ ਨੂੰ ਪੇਸ਼ ਕੀਤਾ ਗਿਆ ਸੀ, ਪਰਸੋਂ ਸੋਮਵਾਰ ਨੂੰ, 17 ਤਰੀਕ ਨੂੰ। 16 ਨੂੰ ਇਹਨੂੰ ਚੱਕ ਲਿਆਂਦਾ ਸੀ। 14 ਤਰੀਕ ਦੀ ਇਹਦੀ ਅਰੈਸਟ ਦੀ ਤਰੀਕ ਪਈ ਆ, ਜਦ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਆਪਣੇ ਕਹਿ ਲਓ ਵੀ ਕਬਜ਼ੇ 'ਚ ਲੈ ਲਿਆ ਸੀ ਚੈਕ ਰਿਪਬਲਿਕ ਤੋਂ, ਤੇ 16 ਨੂੰ ਇੱਥੇ ਇਹ ਪਹੁੰਚਦੇ ਆ ਐਤਵਾਰ ਨੂੰ। 17 ਨੂੰ 24 ਘੰਟਿਆਂ ਦੇ ਵਿੱਚ ਪਹੁੰਚਣ ਤੋਂ ਬਾਅਦ 'ਚ ਉਸ ਨੂੰ ਅਦਾਲਤ ਮੂਹਰੇ ਜਿਹੜਾ ਉਹ ਪੇਸ਼ ਕਰ ਦਿੱਤਾ ਜਾਂਦਾ ਹੈ। ਪੇਸ਼ ਹੋਣ ਤੋਂ ਬਾਅਦ ਦੇ ਵਿੱਚ ਉਹਦਾ ਵਕੀਲ ਕਹਿੰਦਾ ਵੀ ਕਾਹਲੀ ਨਾ ਕਰੇ ਅਦਾਲਤ,
ਫੈਸਲੇ ਤੇ ਜਲਦੀ ਨਾਲ ਜਿਹੜਾ ਉਹ ਪਹੁੰਚੇ, ਠੀਕ ਹੈ, ਤੇ ਸਾਨੂੰ ਜਿਹੜਾ ਐਵੀਡੈਂਸ ਜਿਹੜਾ ਉਹ ਦਿੱਤਾ ਜਾਵੇ। ਉਹ ਹੱਸਦਾ ਖੇਡਦਾ ਉੱਥੇ ਨਜ਼ਰ ਆਉਂਦਾ। ਕੁਝ ਜਿਹੜੇ ਸਿੱਖ ਆ ਉਹ ਵੀ ਉੱਥੇ ਪਹੁੰਚੇ ਸੀਗੇ ਵੀ ਇਸ ਮਾਮਲੇ ਦੇ ਵਿੱਚ ਵੀ ਦੇਖੀਏ ਕੀ ਹੁੰਦਾ ਆ, ਕਿਉਂਕਿ ਫੈਡਰਲ ਅਦਾਲਤ ਆ, ਇਸ ਲਈ ਉੱਥੇ ਕੋਈ ਤਸਵੀਰ ਜਾਂ ਉਹ ਕੁਝ ਵੀ ਲਾਉਣ ਦੀ ਮਨਾਹੀ, ਇੱਥੋਂ ਤੱਕ ਕਿ ਫੋਨ ਵੀ ਤੁਹਾਡਾ ਕਹਿੰਦੇ ਆ ਉਹ ਬਾਹਰ ਲੈ ਲਿਆ ਜਾਂਦਾ ਆ। ਸਿਰਫ ਇੱਕ ਸਕੈਚ ਆਰਟਿਸਟ ਅੰਦਰ ਘੱਲਿਆ ਸੀ, ਜਿਹੜੀ ਉਹ ਤਸਵੀਰ ਇਸ ਟਾਈਮ ਆਪਾਂ ਦੇਖ ਰਹੇ ਹਾਂ ਵੀ ਉਹਨੇ ਜਿਹੜਾ ਨੀਲਾ ਜਾਂ ਕਾਲੇ ਜਿਹੇ ਰੰਗ ਦਾ ਉੱਤੇ ਕੋਟ ਜਿਹਾ ਜਾਂ ਟਰੈਕ ਸੂਟ ਉਹਨੇ ਪਾਇਆ ਸੀ, ਤੇ ਥੱਲੇ ਜਿਹੜੇ ਪੀਲੀ ਜੀ ਬਨੈਣ ਪਾ ਕੇ ਜਿਹੜਾ ਉਹ ਬੈਠਾ ਸੀ। ਉਹ ਕਹਿੰਦੇ ਸੀ ਕੜਾਈ ਦੇ ਕੁੰਡਿਆਂ ਵਰਗੇ ਕੰਨ ਸੀ ਉਹਦੇ। ਤਸਵੀਰ ਦੇ ਵਿੱਚ ਜਿਹੜੇ ਸਕੈਚ ਦੇ ਵਿੱਚ ਉਸ ਤਰੀਕੇ ਦੇ ਨਾਲ ਨਜ਼ਰ ਆਉਂਦਾ ਆ। ਕਈ ਤਸਵੀਰਾਂ ਉਹਦੀਆਂ ਪਹਿਲਾਂ ਵੀ ਘੁੰਮ ਰਹੀਆਂ ਆ, ਪਰ ਅਜੇ ਦੇ ਕੋਈ ਵੀ ਜਿਹੜੀ ਉਸਦੀ ਪੁਸ਼ਟੀ ਨਹੀਂ ਕਰ ਰਿਹਾ। ਤੇ ਚਲੋ ਆਪਾਂ ਇੰਤਜ਼ਾਰ ਕਰ ਲੈਂਦੇ ਆ, ਪਰ ਇੱਕ ਸਕੈਚ ਤੋਂ ਉਸਦੇ ਹੁਲੀਏ ਦਾ ਥੋੜਾ ਬਹੁਤਾ ਜਿਹੜਾ ਉਹ ਅੰਦਾਜ਼ਾ ਜਿਹੜਾ ਉਹ ਹੋਇਆ। ਸੋ ਇਹ ਉਹੀ ਬੰਦਾ ਆ ਜਿਸਨੇ ਪਿਛਲੇ ਸਾਲ ਮਈ ਮਹੀਨੇ ਦੇ ਵਿੱਚ ਸੁਪਾਰੀ ਦਿੱਤੀ ਗੁਰਪਤਵੰਤ ਸਿੰਘ ਪੰਨੂ ਹੁਣਾਂ ਨੂੰ ਕਤਲ ਕਰਨ ਦੀ, ਇਹ ਕਹਿੰਦੇ ਹੋਏ ਵੀ ਇਹ ਤਾਂ ਸ਼ੁਰੂਆਤ ਆ, ਸਾਡੀ ਲਿਸਟ ਬਹੁਤ ਲੰਬੀ ਆ, ਸਾਡੇ ਹੋਰ ਵੀ ਬਹੁਤ ਟਾਰਗੇਟ ਆ। ਜਦ ਜਿਹੜਾ ਬੀਤਿਆ ਹੋਇਆ ਕੱਲ ਆ 18 ਜੂਨ ਦਾ, ਅੱਜ ਤੋਂ 1 ਸਾਲ ਪਹਿਲਾਂ 2023 ਦੇ ਵਿੱਚ ਜਦੋਂ ਭਾਈ ਨਿੱਜਰ ਹੁਣਾਂ ਨੂੰ ਅਸੈਸੀਨੇਟ ਕਰ ਦਿੰਦੇ, ਉਹਨਾਂ ਦੀ ਸ਼ਹਾਦਤ ਹੁੰਦੀ ਆ, ਉਸ ਤੋਂ ਬਾਅਦ ਦੇ ਵਿੱਚ ਇਹ ਤੁਰੰਤ ਉਸ ਏਜੰਟ ਦੇ ਨਾਲ ਮਈ ਤੋਂ ਬਾਅਦ ਦੇ ਵਿੱਚ ਜੂਨ ਦੇ ਵਿੱਚ ਇਹ ਦੁਬਾਰਾ ਗੱਲ ਕਰਦਾ ਆ, ਕਹਿੰਦਾ ਵੀ ਮੈਨੂੰ ਪਿੱਛੋਂ ਹਰੀ ਝੰਡੀ ਮਿਲ ਚੁੱਕੀ ਆ। ਤੇ ਉਹ ਜਿਹੜਾ CC1 ਦੀ ਗੱਲ ਆਉਂਦੀ ਆ, ਜਿਹੜੀ ਇੰਡਾਈਟਮੈਂਟ ਦੇ ਵਿੱਚ, ਜੋ ਕਿ ਵਾਸ਼ਿੰਗਟਨ ਪੋਸਟ ਬਾਅਦ ਚ ਦੱਸਦਾ ਆ, ਰੌ ਦਾ ਵਿਕਰਮ ਯਾਦਵ ਨਾਂ ਦਾ ਬੰਦਾ ਨਿਕਲਿਆ ਉਹ ਵੀ ਉਹਨੇ ਹਰੀ ਝੰਡੀ ਦਿੱਤੀ ਆ। ਕਹਿੰਦੇ ਵੀ ਇਹ ਹੁਣ ਗੁਰਪਤਵੰਤ ਸਿੰਘ ਪੰਨੂ ਦਾ ਕਤਲ ਪ੍ਰਾਇੋਰਟੀ ਆ, ਇਸ ਦੇ ਉੱਤੇ ਤੁਸੀਂ ਵਰਕਆਊਟ ਕਰੋ, ਤੁਰੰਤ ਜਿਹੜਾ ਉਹ ਕਰੋ। 1 ਲੱਖ ਦੀ ਰਾਸ਼ੀ ਦੇ ਵਿੱਚੋਂ $15,000 ਨਕਦ ਜਿਹੜਾ ਆ ਉਹ ਹਿਟਮੈਨ ਨੂੰ ਫੜਾਉਂਦਾ ਆ। ਤੇ ਕਹਿ ਲਓ ਵੀ ਆਪਣੀ ਖੁਸ਼ਕਿਸਮਤੀ ਜਾਂ ਉਹਦੀ ਬਦਕਿਸਮਤੀ ਦੇ ਨਾਲ ਉਹ ਬੰਦਾ ਜਿਹੜਾ ਹਿਟਮੈਨ ਆ, ਉਹ ਇੱਕ DEA ਦਾ ਹੀ ਏਜੰਟ ਜਿਹੜਾ ਡਿਪਾਰਟਮੈਂਟ ਆਫ ਐਨਫੋਰਸਮੈਂਟ ਦਾ ਹੁੰਦਾ, ਡਰੱਗ ਐਨਫੋਰਸਮੈਂਟ ਏਜੰਸੀ ਦਾ, ਉਹਦਾ ਜਿਹੜਾ ਉਹ ਸੀਗਾ। ਤੇ ਉਹਨੇ ਫਿਰ ਉਹਦੀ ਫੋਟੋ ਵੀ ਆਪਣੇ ਜਿਹੜੇ ਡਾਲਰ ਫੜਾਉਂਦਿਆਂ ਦੀ, ਜਿਹਦੇ ਵਿੱਚ ਇੱਕ ਪਾਸੇ ਨੋਟਾਂ ਦੀ ਥੱਦੀ ਆ ਤੇ ਇੱਕ ਪਾਸੇ ਉਹਦੇ ਹੱਥ ਦੇ ਵਿੱਚ ਨਿਖਿਲ ਗੁਪਤਾ ਦੇ ਹੱਥ 'ਚ ਡਾਲਰ ਬਿੱਲ ਜਿਹੜਾ ਉਹ ਨਜ਼ਰ ਜਿਹੜਾ ਉਹ ਆਉਂਦਾ ਆ, ਉਹ ਜਿਹੜਾ ਫੜਿਆ ਗਿਆ। ਫਿਰ ਇਹ ਜੂਨ ਦੇ ਵਿੱਚ 30 ਜੂਨ ਨੂੰ ਇਹਨੂੰ ਮੁੜ ਕੇ ਲਾਲਚ ਦੇ ਕੇ ਨਿਖਿਲ ਗੁਪਤੇ ਨੂੰ ਚੈੱਕ ਗਣਰਾਜ ਚੈੱਕ ਰਿਪਬਲਿਕ 'ਚ ਸੱਦਿਆ ਜਾਂਦਾ ਆ। ਉਤਰਦਿਆਂ ਹੀ ਉਸ ਫਲਾਈਟ ਤੋਂ ਇਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਆ। ਕਾਨੂੰਨੀ ਚਾਰਾਜੋਈ ਜਿਹੜੀ ਉਹ ਹੁੰਦੀ ਆ, ਇਹ ਕਹਿੰਦਾ ਜੀ ਨਹੀਂ ਮੇਰਾ ਇਹਦੇ ਵਿੱਚ ਕੋਈ ਹੱਥ ਨਹੀਂ, ਇੰਡੀਆ ਵਾਲੇ ਵੀ ਨਕਾਰਦੇ ਆ। ਫਿਰ ਸੁਪਰੀਮ ਕੋਰਟ ਇੰਡੀਆ ਦੇ ਵਿੱਚ ਵੀ ਇਹਦੇ ਰਿਸ਼ਤੇਦਾਰਾਂ ਦੁਆਰਾ ਜਿਹੜੀ ਆ ਉਹ ਪਟੀਸ਼ਨ ਦਰਜ ਕੀਤੀ ਜਾਂਦੀ ਆ। ਤੇ ਉਹ ਉਧਰ ਜਿਹੜੇ ਦੂਜੇ ਪਾਸੇ ਵੀ ਜਿਹੜੀ ਇਹਨੇ ਅਦਾਲਤੀ ਚਾਰਾਜੋਈ ਕੀਤੀ ਆ, ਉਹਦੇ ਵਿੱਚ ਇਵੈਂਚੁਅਲੀ ਸਾਰੇ ਜਿਹੜੇ ਹਰੀ ਝੰਡੀ ਹੋਣ ਤੋਂ ਬਾਅਦ ਚ ਇਹ ਜੂਨ ਇਸ ਨੂੰ 16 ਨੂੰ ਇੱਥੇ ਅਮਰੀਕਾ ਚੱਕ ਜਿਹੜਾ ਇਸ ਨੂੰ ਲੈ ਆਉਂਦਾ ਆ ਤੇ ਇਹਨੂੰ ਬਰੁਕਲਿਨ ਦੀ ਜਿਹੜੀ MDC ਆ, ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਆ, ਉਹਦੇ ਵਿੱਚ ਜਿਹੜਾ ਇਸ ਨੂੰ ਰੱਖ ਦਿੱਤਾ ਜਾਂਦਾ ਆ। ਜੱਜ ਨੇ ਸੁਣਿਆ, ਇਹਨੇ ਆਪਣੇ ਆਪ ਨੂੰ ਨਾਟ ਗਿਲਟੀ ਪਲੀ ਕੀਤਾ, ਕਹਿੰਦਾ ਵੀ ਇਹਨਾਂ ਦੋਸ਼ਾਂ ਦੇ ਵਿੱਚ ਮੇਰਾ ਕੋਈ ਹੱਥ ਨਹੀਂ ਹੈਗਾ। ਪਰ ਇਹ ਤਾਂ ਹੁਣ ਜਿਹੜੇ ਇੰਡਾਈਟਮੈਂਟ ਦੇ ਵਿੱਚ ਤਾਂ ਸ਼ਰੇਆਮ ਇਸਦਾ ਆ ਰਿਹਾ ਆ। ਇਹਦੇ ਵਿੱਚ ਇਹ ਹੋ ਸਕਦਾ ਆ ਪ੍ਰਵੀਨ ਜੀ ਵੀ ਇਹ ਇੱਥੋਂ ਦੇ ਕਾਨੂੰਨ ਵਾਲਿਆਂ ਦੇ ਨਾਲ ਹੱਥ ਮਿਲਾ ਕੇ ਉਧਰਲੇ ਬੰਦਿਆਂ ਨੂੰ ਕੁਝ ਨੰਗਿਆ ਕਰੇ, ਕਿਉਂਕਿ ਜਿਹੜਾ ਨਿਖਿਲ ਗੁਪਤਾ ਬਾਰੇ ਇਹੀ ਦੱਸਿਆ ਜਾਂਦਾ ਆ, ਜਿੰਨੀ ਜਾਣਕਾਰੀ ਜਿਹੜੀ ਉਹ ਸਾਹਮਣੇ ਆਉਂਦੀ ਆ, ਵੀ ਕਿਤੇ ਨਾ ਕਿਤੇ ਇਹ ATM ਚੋਰੀ ਦੇ ਸਰਗਨਾ ਸੀਗਾ ਦਿੱਲੀ ਦੇ ਵਿੱਚ, ਉੱਥੇ ਕਰਦਾ ਰਿਹਾ। ਇਹਨੇ ਕਤਲੋਗਾਲਤ ਵੀ ਕੀਤੀ ਹੋਈ ਆ ਉੱਥੇ। ਉੱਥੋਂ ਦੇ ਕਾਨੂੰਨ ਤੋਂ ਬਚਣ ਖਾਤਰ ਇੱਥੇ ਇਹਨੇ ਡੀਲ ਬਣਾਈ ਭਾਰਤੀ ਸਰਕਾਰ ਦੇ ਨਾਲ, ਇਹਨਾਂ ਦੇ ਏਜੰਟਸ ਦੇ ਨਾਲ, ਉਹਨਾਂ ਨੇ ਵਰਤਿਆ। ਪਰ ਕਨੈਕਸ਼ਨ ਦੇਖੋ ਉੱਤਰਾਖੰਡ ਦਾ ਫੇਰ ਨਿਕਲ ਆਉਂਦਾ, ਇਹ ਵੀ ਉੱਤਰਾਖੰਡ ਦਾ ਦੱਸਿਆ ਜਾਂਦਾ ਆ। ਤੇ ਜਿਹੜਾ ਡੋਵਲ ਆ ਉਹ ਵੀ ਉੱਤਰਾਖੰਡ ਦਾ ਜਿਹੜਾ ਉਹ ਦੱਸਿਆ ਜਾਂਦਾ ਆ। ਸੋ ਉਹ ਵੀ ਉਹਨੇ ਇਹ ਜਿਹੜਾ ਕਹਿ ਲਓ ਵੀ ਇਹ ਕੰਮ ਬਹੁਤ ਹੀ ਖਾਸ ਬੰਦਿਆਂ ਤੋਂ ਉਸਨੇ ਕਰਵਾਉਣ ਦੀ ਜਿਹੜੀ ਉਹ ਸੋਚੀ ਹੋਈ ਸੀਗੀ। ਪਰ ਉਹ ਸਾਰਾ ਕੁਝ ਜਿਹੜਾ ਉਹ ਪਰਦਾਫਾਸ਼ ਹੋ ਜਾਂਦਾ ਵੀ ਇਸ ਟਾਈਮ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਹੋਇਆ ਪਿਆ ਆ। ਆਉਂਦੇ ਕੁਛ ਮਹੀਨਿਆਂ 'ਚ ਹੋ ਸਕਦਾ ਵੀ ਸਾਲਾਂ ਬੱਧੀਏ ਜਿਹੜੇ ਕੇਸ ਜਿਹੜੇ ਚੱਲਣ, ਕਿਉਂਕਿ 3 ਅਦਾਲਤਾਂ ਹੁੰਦੀਆਂ ਨੇ ਜਿਹੜੀਆਂ ਉਚਲੀਆਂ ਵਿਚਕਾਰਲੀ ਤੇ ਸਭ ਤੋਂ ਉਤਲੇ ਫਿਰ ਸੁਪਰੀਮ ਕੋਰਟ ਤੱਕ। ਹੋ ਸਕਦਾ ਵੀ ਭਾਰਤੀ ਸਰਕਾਰ ਇਸ ਨੂੰ ਬਚਾਉਣ ਖਾਤਰ ਉੱਥੇ ਤੱਕ ਵੀ ਜਿਹੜੀ ਉਹ ਗੁਹਾਰ ਲਾਵੇ। ਆਉਂਦਿਆਂ ਹੀ ਇਸ ਦੇ ਕੋਲ ਮਹਿੰਗੇ ਰੇਟ ਵਾਲਾ ਜਿਹੜਾ ਵਕੀਲ ਆ ਉਹ ਮੌਜੂਦ ਹੈਗਾ ਆ। ਸੋ ਸਾਰੀਆਂ ਚੀਜ਼ਾਂ ਤਾਂ ਉੱਥੋਂ ਪਤਾ ਲੱਗਣ ਹੀ ਲੱਗ ਜਾਂਦਾ। ਸੇਮ ਤਰੀਕੇ ਦੇ ਨਾਲ ਜਿੱਦਾਂ ਆਪਾਂ ਕੈਨੇਡਾ ਦੇ ਵਿੱਚ ਦੇਖਿਆ ਵੀ ਉਹ 4 ਜਿਹੜੇ ਮੁੰਡੇ ਆ ਜਿਨ੍ਹਾਂ ਨੇ ਭਾਈ ਨਿੱਜਰ ਹੁਣਾਂ ਦੇ ਕਤਲ ਦੇ ਵਿੱਚ ਜਿਨ੍ਹਾਂ ਦਾ ਹੱਥ ਆ ਸਾਜ਼ਿਸ਼ ਦੇ ਵਿੱਚ ਤੇ ਕਤਲ ਦੇ ਵਿੱਚ ਵੀ, ਉਹਨਾਂ ਦੇ ਕੋਲ ਵੀ ਜਿਹੜੇ ਤਗੜੇ ਡਾਲਰਾਂ ਵਾਲੇ ਜਿਹੜੇ ਆ ਵਕੀਲ ਆਲਰੇਡੀ ਪਹੁੰਚੇ ਹੋਏ ਆ। ਸੋ
ਕੀ ਕੁਛ ਜਿਹੜਾ ਨਾਲ ਪਿੱਛੇ ਜਿਹੜਾ ਉਹ ਚੱਲ ਰਿਹਾ ਹੋ ਸਕਦਾ ਆ। ਸੋ ਆਉਂਦੇ ਦਿਨਾਂ ਦੇ ਵਿੱਚ ਜਿੱਦਾਂ ਵੀ ਕੋਈ ਹੋਰ ਇਸ ਦੀ ਅਪਡੇਟ ਆਊਗੀ ਤਾਂ ਫਿਰ ਆਪਾਂ ਆਪਣੇ ਦਰਸ਼ਕਾਂ ਦੇ ਨਾਲ, ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝ ਜੀ ਬਿਲਕੁਲ। ਤੇ ਇੱਕ ਦੇਖੋ ਤੁਸੀਂ ਕਿਵੇਂ ਬੰਦਾ ਕੁਰਾਹੇ ਪੈਂਦਾ ਇੱਕ ਸੈਟਲਮੈਂਟ ਨੂੰ, ਇੱਕ ਚੀਜ਼ ਵਿਗੜੀ ਹੋਈ ਚੀਜ਼ ਨੂੰ ਸੈਟਲ ਕਰਨ ਦੇ ਲਈ। ਉਹ ਇਸ ਚੁੰਗਲ ਦੇ ਵਿੱਚ ਫਸ ਗਿਆ ਕਿ ਮੈਂ ਇੰਡੀਆ ਜਾ ਸਕਾਂ, ਉਸ ਤੋਂ ਬਾਅਦ ਮਸ਼ੀਨਰੀ ਦੇ ਹੱਥੇ ਚੜ੍ਹ ਗਿਆ। ਫਿਰ ਦੂਜਾ ਉਹ ਤੋਂ ਐਸਾ ਕੇਸ ਵਿਗੜਿਆ ਕਿ ਜਿਹੜਾ ਦੂਜੇ ਸਿਸਟਮ ਦੇ ਵਿੱਚ ਉਹ ਅਰੈਸਟ ਹੋਇਆ। ਉਹ ਤਾਂ ਤੁਹਾਨੂੰ ਪਤਾ ਹੀ ਹੈ ਉਹਦਾ ਕੰਮ ਕਰਨ ਦਾ ਤਰੀਕਾ। ਨਹੀਂ ਦੇਖੋ ਪ੍ਰਵੀਨ ਜੀ, ਹੁਣ ਜਿਹੜਾ ਭਾਰਤ ਆ ਜੇਤੂ ਕਹਿੰਦਾ ਆਪਣੇ ਆਪ ਨੂੰ ਡੈਮੋਕ੍ਰੇਸੀ, ਸਾਡੇ ਜੁਡੀਸ਼ੀਅਲ ਸਿਸਟਮ ਆ, ਤਾਂ ਇਦਾਂ ਦੇ ਬੰਦੇ ਨੂੰ ਤਾਂ ਉੱਥੇ ਸਜ਼ਾ ਹੋਣੀ ਚਾਹੀਦੀ ਸੀ। ਹਾਂ ਬਿਲਕੁਲ, ਜਿਹਨੇ ਕਤਲ ਕੀਤਾ, ਜਿਹੜੇ ਇਦਾਂ ਦੇ ਆ। ਹਾਂਜੀ। ਪਰ ਜਿੱਦਾਂ ਬਿਸ਼ਨੋਈ ਨੂੰ ਵਰਤ ਰਹੇ ਆ, ਵੀ ਹੁਣ ਉਹਦੀ ਫੇਰ ਵੀਡੀਓ ਆਈ ਆ। ਹਾਂਜੀ, ਠੀਕ ਹੈ ਨਾ, ਵੀ ਉਹ ਜਿਸ ਤਰੀਕੇ ਦੇ ਨਾਲ ਉਹਨੂੰ ਹੁਣ ਕੀ ਕਹਿੰਦੇ ਹੁੰਦੇ, ਰਾਸ਼ਟਰਵਾਦੀ ਗੈਂਗਸਟਰ, ਰਾਸ਼ਟਰਵਾਦੀ ਗੈਂਗਸਟਰ ਬਣਾਇਆ ਪਿਆ ਨਾ। ਵੀ ਇੱਕ ਪਾਸੇ ਦੂਜਿਆਂ ਨੂੰ ਮਾੜਾ ਜਿਹੜਾ ਦਿਖਾਉਣ ਦੇ ਲਈ ਉਹ ਸਾਰਾ ਕੁਝ ਜਿਹੜਾ ਉਹ ਕਰ ਰਿਹਾ, ਇਸੇ ਤਰੀਕੇ ਦੇ ਨਾਲ ਇਹਨੂੰ ਜਿਹੜਾ ਵਰਤ ਰਹੇ। ਪਰ ਇਹ ਲੋਕ ਅਣਜਾਣ ਰਹਿ ਜਾਂਦੇ ਆ ਵੀ ਤੁਸੀਂ ਸੱਚ ਨਾਲ ਤਾਂ ਕਿਤੇ ਵੀ ਨਹੀਂ ਖੜ ਰਹੇ। ਹਾਂਜੀ, ਤੁਸੀਂ ਤਾਂ ਹਮੇਸ਼ਾ ਹੀ ਹੱਥ ਠੋਕ ਕੇ ਬਣ ਰਹੇ ਆ ਕਿਸੇ ਨਾ ਕਿਸੇ ਦੇ। ਬਿਲਕੁਲ, ਤੁਸੀਂ ਪੈਸੇ ਦੇ ਲਈ ਵਿਕ ਰਹੇ ਆ, ਵਿਕਦੇ ਤੁਸੀਂ ਰਹਿਣਾ, ਤੇ ਜਿਹੜੀ ਚੀਜ਼ ਬਾੜੀ ਵਿਕਦੀ ਉਹਦੀ ਕੋਈ ਕੀਮਤ ਨਹੀਂ ਹੁੰਦੀ। ਹਾਂਜੀ ਬਿਲਕੁਲ। ਨਾਲੇ ਇਹ ਵੀ ਥੋੜਾ ਜਿਹਾ ਮੈਕੈਨਿਜ਼ਮ ਦੇ ਬਾਰੇ ਪਤਾ ਲੱਗਦਾ ਰਾਜਕਰਮਵੀਰ ਸਿੰਘ ਜੀ, ਕਿ ਜਿਹੜੇ ਇੱਧਰ ਆ ਕੇ ਨੌਜਵਾਨ ਕੁਛ ਕੁਰਾਹੇ ਪੈਂਦੇ ਆ, ਕੁਛ ਗਲਤ ਕੰਮਾਂ ਦੇ ਵਿੱਚ ਗਲਤਾਨ ਹੋ ਜਾਂਦੇ ਆ, ਫਿਰ ਉਹਨਾਂ ਦਾ ਫਾਇਦਾ ਚੁੱਕਿਆ ਜਾਂਦਾ। ਏਦਾਂ ਹੀ ਹੁੰਦਾ। ਹਾਂ, ਫਿਰ ਉਹਨਾਂ ਨੂੰ ਫਸੇ ਨੂੰ ਫਸਾਉਂਦੇ ਆ। ਹੁਣ ਤੁਸੀਂ ਦੇਖੋ ਭਾਈ ਨਿੱਜਰ ਦਾ ਤੁਸੀਂ ਜ਼ਿਕਰ ਕੀਤਾ, ਉਸ ਮਾਮਲੇ ਦੇ ਵਿੱਚ ਵੀ ਕਿੰਨੇ ਪਹਿਲੂ ਨਿਕਲ ਕੇ ਆਏ, ਕਿੰਨੀਆਂ ਗੱਲਾਂ ਬਾਤਾਂ, ਕਿੰਨੀਆਂ ਥਿਊਰੀਜ਼ ਦੇ ਉੱਤੇ ਗੱਲਬਾਤ ਹੋਈ ਕਿ ਪੜ੍ਹਾਈ ਦੇ ਵੀਜ਼ੇ ਤੇ ਪੜ੍ਹਾਈ ਵੱਲ ਨੂੰ ਮੂੰਹ ਨਹੀਂ ਕੀਤਾ। ਹਾਂਜੀ, ਕਿਤੇ ਕਾਲਜ ਨਹੀਂ ਗਏ, ਕਿਤੇ ਕੋਈ ਕੰਮ ਨਹੀਂ ਕੀਤਾ, ਔਰ ਕੋਈ ਬੰਦਾ 2-2 ਸਾਲ ਵਿਹਲਾ ਰਵੇ। ਕੋਈ ਕੈਨੇਡਾ ਦੇ ਵਿੱਚ ਕੋਈ ਏਦਾਂ ਸੋਚ ਸਕਦਾ? ਮਾਰੋ ਮਾਰ ਭਈ ਐ, ਇਕਨੋਮੀ ਡਾਊਨ ਹੋਈ ਪਈ ਆ। ਮੈਂ ਕਹਿੰਦਾ ਬੰਦੇ ਨੂੰ 2 ਘੰਟੇ ਵੀ ਕੰਮ ਮਿਲਦਾ ਹੋਵੇ, ਉਹ ਕਹਿੰਦਾ ਮੈਂ ਕਰਦਾ 2 ਘੰਟਿਆਂ ਦਾ ਕੰਮ ਵੀ ਕੋਈ ਛੱਡਦਾ। ਹੁਣ ਤਾਂ ਹਾਲਾਤ ਇਦਾਂ ਦੇ ਬਣੇ ਪਏ ਆ ਕਈ ਥਾਈਂ ਤੇ, ਭਾਈ ਰੋਟੀ ਪਾਣੀ ਦੇ ਦਿਓ, ਪੈਸੇ ਨਾ ਵੀ ਦਿਓ, ਕੰਮ ਮਿਲ ਜਵੇ ਕਿਸੇ ਤਰੀਕੇ ਨਾਲ। ਸਾਰਨਾ ਕਿੱਦਾਂ? ਸਾਰਨਾ। ਤੇ ਕੋਈ ਸੋਚ ਸਕਦਾ ਵੀ ਕੋਈ ਬੰਦਾ 2-1.5 ਸਾਲ ਵਿਹਲਾ ਰਵੇ, ਉਹਦੇ ਘਰਦਿਆਂ ਨੂੰ ਨਾ ਪਤਾ ਹੋਵੇ, ਕਿਸੇ ਦਾ ਤਾਂ ਆਸ਼ੀਰਵਾਦ ਹੋਊਗਾ ਹੀ। ਹਾਂਜੀ, ਕਿਸੇ ਨਾ ਕਿਸੇ ਦਾ ਤਾਂ ਹੋਵੇ, ਤੇ ਉਹ ਕੋਈ ਸਟੱਡੀ ਬੈਕਗ੍ਰਾਉਂਡ ਵੀ ਨਹੀਂ। ਇੱਕ ਤਾਂ ਹੁੰਦਾ ਕਿ ਬੰਦਾ ਉੱਥੋਂ ਬੈਚਲਰ ਕਰਦਾ ਆ, ਇੱਥੇ ਮਾਸਟਰਸ ਕਰਨ ਲੱਗ ਪਿਆ, ਜਾਂ ਇੱਥੇ ਕੁਝ ਹੋਰ ਕਰਨ ਲੱਗ ਪਿਆ, ਉਹ ਵੀ ਕੋਈ ਇਸ ਤਰ੍ਹਾਂ ਦਾ ਬੈਕਗ੍ਰਾਉਂਡ। ਪਰ ਮੁੱਦਾ ਇਹਦੇ ਵਿੱਚ ਹੁਣ ਇਹ ਆ ਪ੍ਰਵੀਨ ਜੀ, ਚਲੋ ਇਹ ਤਾਂ ਹੱਥ ਠੋਕੇ ਨੇ, ਕੋਈ ਇਹ ਨਾ ਹੁੰਦੇ ਤੇਰੀ ਥਾਂ ਤੇ ਕਿਸੇ ਹੋਰ ਨੂੰ ਵਰਤ ਲੈਂਦੇ। ਅਜਿਹੇ ਲੋਕ ਬਹੁਤ ਸਾਰੇ ਇਦਾਂ ਦੇ ਹੁੰਦੇ ਆ ਜਿਹੜੇ ਅਵੇਲੇਬਲ ਰਹਿੰਦੇ ਆ, ਇਹੋ ਜਿਹੀਆਂ ਰਿਸੋਰਸਿਸ ਇਹਨਾਂ ਨੂੰ ਅਵੇਲੇਬਲ ਰਹਿੰਦੀਆਂ। ਮਾਫੀ ਚਾਹੁੰਦਾ। ਮੁੱਦਾ ਇਹ ਆ ਹੁਣ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ। ਹਾਂਜੀ, ਸਜ਼ਾ ਕੀ ਦਿਵਾਉਣੀ ਹੈ ਜੇ ਲੋਕਾਂ ਨੂੰ? ਇਹ ਚੀਜ਼ ਹੁਣ ਰੁਕੇ ਕਿੱਦਾਂ? ਇਹ ਰੁਕੇ ਕਿੱਦਾਂ? ਫੈਡਰਲ ਲੈਵਲ ਦੇ ਉੱਤੇ ਇਸ ਦਾ ਬਹੁਤ ਸਖਤ ਕਾਨੂੰਨ ਆਉਣਾ ਚਾਹੀਦਾ ਜੀ। ਜੇ ਕੋਈ ਕਿਸੇ ਦੀ ਆਜ਼ਾਦ ਆਵਾਜ਼ ਨੂੰ ਦਬਾਉਂਦਾ ਆ, ਉਹਨੂੰ ਚੁੱਪ ਕਰਾਉਂਦਾ, ਡਰਾਉਂਦਾ ਆ, ਧਮਕਾਉਂਦਾ ਆ, ਪਿੱਛੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਉਹ ਡਰਾਉਂਦਾ, ਧਮਕਾਉਂਦਾ ਹੈ, ਜਾਂ ਉਹਨਾਂ ਨੂੰ ਖੱਜਲ ਕਰਦਾ ਆ, ਅਜਿਹੇ ਲੋਕਾਂ ਦਾ ਇੱਥੇ ਕੀ ਹੋਵੇ? ਕਿਉਂਕਿ ਅਜਿਹੇ ਬਹੁਤ ਟੌਟ ਤੁਰੇ ਫਿਰਦੇ ਨੇ, ਅਜਿਹੇ ਬਹੁਤ ਲੋਕ ਨੇ ਜਿਹੜੇ ਉੱਥੋਂ ਦੀਆਂ ਸਰਕਾਰਾਂ ਦੇ ਸ਼ਹਿ ਦੇ ਉੱਤੇ ਇੱਥੋਂ ਦੇ ਲੋਕਾਂ ਨੂੰ ਮੂੰਹ ਬੰਦ ਕਰਾਈ ਜਾਂਦੇ ਆ। ਮੁੱਦਾ ਨਾਲ ਇਹ ਆ, ਹੁਣ ਇੱਥੋਂ ਦੇ ਲੋਕ ਕੀ ਡਾਲਰਾਂ ਦੇ ਨਾਲ ਆਪਣਾ ਮੂੰਹ ਬੰਦ ਰੱਖਣਗੇ, ਜਾਂ ਆਜ਼ਾਦ ਆਵਾਜ਼ ਦੇ ਲਈ ਆਵਾਜ਼ ਵੀ ਚੱਕਣਗੇ? ਕੀ ਸਿਰਫ ਤੇ ਸਿਰਫ ਆਪਾਂ ਇਹੀ ਕਰਨਾ ਹੈ ਇੱਥੇ, ਜਾਂ ਜਿਨ੍ਹਾਂ ਦੇ ਨਾਂ ਦੇ ਉੱਤੇ ਆਪਾਂ ਇੱਥੇ ਬੈਠੇ ਆ, ਜਿਨ੍ਹਾਂ ਦੀ ਗੱਲ ਹੁੰਦੀ ਆ, ਉਹਨਾਂ ਦੀ ਗੱਲ ਕਰਨ ਤੋਂ ਕਤਰਾਉਂਦੇ ਆ, ਸ਼ਰਮਾਉਂਦੇ ਆ, ਜਾਂ ਅਸਲ ਦੇ ਵਿੱਚ ਉਹਨਾਂ ਦੇ ਨਾਲ ਖੜਦੇ? ਇਹ ਹੁਣ ਇੱਕ ਲਿਟਮਸ ਟੈਸਟ ਆ ਜੀ ਸਾਰਿਆਂ ਦਾ। ਇਹ ਹੁਣ ਜੇ ਇਹਦੇ ਵਿੱਚ ਹੁਣ ਦੇਖਣਾ ਪੈਣਾ ਵੀ ਆਪਾਂ ਕੀ ਕਰਦੇ ਆ, ਉਹਨਾਂ ਦੀ ਆਵਾਜ਼ ਜਿਹੜੀ ਉਹ ਆਪਾਂ ਬਣ ਸਕਾਂਗੇ ਕਿ ਜਾਂ ਫਿਰ ਸਿਰਫ ਦਿਹਾੜੀ ਲਾ ਕੇ ਆਪਾਂ ਵਾਪਸ ਆ ਜਾਣਾ, ਕੰਮ ਕਰਕੇ ਵਾਪਸ ਆ ਜਾਣਾ। ਮੈਂ ਤਾਂ ਜੀ ਵੀਕਐਂਡ ਤੇ ਫਨ ਕਰਨਾ, ਮੈਂ ਕਹਤਾ ਜੀ ਬਸ ਇਹੀ ਕਰਨਾ। ਉਤੋਂ ਤੁਹਾਨੂੰ ਨਾ ਕਿਸੇ ਨੇ ਰੋਕਿਆ ਤੇ ਨਾ ਹੀ ਤੁਸੀਂ ਰੁਕਣਾ। ਅਰੇ ਵੀ ਮੌਕਾ ਦੇਖ ਕੇ ਇਹ ਚੀਜ਼ ਵੀ ਜ਼ਰੂਰ ਕਰਿਓ। ਪਰ ਇਹ ਵੀ ਹੈ ਨਾ ਰਾਜਕਰਮਵੀਰ ਸਿੰਘ ਜੀ, ਕਿ ਜਿੰਨਾ ਬੰਦਾ ਅਵੇਸਲਾ ਹੁੰਦਾ ਜਾਂਦਾ, ਉਹਦੇ ਨਾਲ ਜਿਹੜੀ ਸਾਹਮਣੀ ਧਿਰ ਹੈ, ਚਾਹੇ ਉਹ ਕੋਈ ਵੀ ਹੈ, ਉਹ ਹਾਵੀ ਹੁੰਦੀ ਜਾਂਦੀ ਰਹਿੰਦੀ ਉੱਤੇ। ਜਿੰਨਾ ਅਵੇਸਲਾਪਣ ਹੁੰਦਾ, ਉਹਨਾਂ ਦੂਜਾ ਬੰਦਾ ਹਾਵੀ ਹੋ ਜਾਂਦਾ। ਤੇ ਜਿੱਥੇ ਗੈਪ ਮਿਲਿਆ ਤਾਂ ਅਗਲਿਆਂ ਨੇ ਪੈਰ ਧਰਿਆ। ਹਾਂਜੀ, ਤੇ ਜਿੱਥੇ ਆਪਾਂ ਸ਼ੁਰੂਆਤ ਕੀਤੀ ਸੀਗੀ ਕਿ ਬਈ ਕਰੈਕਟਰ ਅਸੈਸੀਨੇਟ ਜਾਂ ਹੋਰ ਚੀਜ਼ਾਂ, ਉਹ ਸਾਰੀਆਂ ਇਸੇ ਚੀਜ਼ ਚ ਨਿਕਲਦੀਆਂ। ਤੁਹਾਨੂੰ ਧੱਕਿਆ ਹੀ ਇਸ ਪਾਸੇ ਵੱਲ ਨੂੰ ਇਦਾਂ ਜਾ ਰਿਹਾ ਆ, ਸਮਝੋ। ਇਹ ਦੁਸ਼ਮਣ ਦੀ ਚਾਲ ਨੂੰ ਸਮਝਣ ਦੀ ਜਿਹੜੀ ਉਹ ਜ਼ਰੂਰਤ ਹੁੰਦੀ ਆ। ਮੈਂ ਜੀ ਕੰਮ ਕਰਕੇ ਆ ਜਾਣਾ, ਆਪਾਂ ਨੂੰ ਇਸ ਚੀਜ਼ ਦੇ ਨਾਲ ਕੋਈ ਮਤਲਬ ਨਹੀਂ। ਇਹ ਜਿਹੜੀ ਗੱਲ ਅਕਸਰ ਆਪਾਂ ਨੂੰ ਸੁਣਦੀ ਆ। ਤੇ ਸਾਇਲੈਂਸ ਅਗੇਂਸਟ ਇਨਜਸਟਿਸ ਇਜ਼ ਬੀਇੰਗ ਅਨਜਸਟ।
ਤੁਸੀਂ ਉਹ ਇਨਜਸਟਿਸ ਨੂੰ ਵਧਾਵਾ ਦੇ ਰਹੇ ਆ ਜਦੋਂ ਤੁਸੀਂ ਉਹਦੇ ਖਿਲਾਫ ਚੁੱਪ ਰਹਿੰਦੇ। ਹਾਂਜੀ, ਚੁੱਪ ਵੀ ਸਹਿਮਤੀ ਵਾਂਗ, ਚੁੱਪ ਸਹਿਮਤੀ ਹੀ ਹੁੰਦੀ ਆ। ਆ ਮਡੇਰੇ ਦੇ ਪਾਣੀ ਵਾਲੀ ਗੱਲ ਸੁਣ ਲਓ, ਨਾਲ ਉਹ ਚਲੋ ਏਦਾਂ ਉਹਨਾਂ ਨੇ ਰੈਜ਼ੋਲੂਸ਼ਨ ਭੱਲਿਆ ਵੀ ਹਾਂ ਜੀ ਅਸੀਂ ਫਾਈਨ ਤੇ ਜੁਰਮਾਨਾ ਪਾਉਣਾ ਆ ਜੇ ਤੁਸੀਂ ਇੰਨੀ ਮਾਤਰਾ ਤੋਂ ਵੱਧ ਪਾਣੀ ਕੱਢਿਆ, ਤੇ ਕਹਿੰਦੇ ਪਰ ਜੇ ਤੁਸੀਂ ਉਹਦਾ ਜਵਾਬ ਨਹੀਂ ਦਿੱਤਾ, ਚੁੱਪ ਰਹੇ, ਤਾਂ ਹਾਮੀ ਮੰਨੀ ਜਾਊਗੀ। ਅੱਛਾ, ਅਗਲਿਆਂ ਨੇ ਕਰਤਾ, ਹੁਣ ਕੇਸ ਲੜਦੇ ਫਿਰਦੇ ਆ। ਠੀਕ ਹੈ ਨਾ। ਸੋ ਇਹ ਜਿਹੜੀ ਚੁੱਪੀ ਆ ਹਮੇਸ਼ਾ ਸਹਿਮਤੀ ਆ। ਹਾਂ, ਜਦੋਂ ਕਾਲੇ ਮੂਲ ਦੇ ਲੋਕ ਜਿਨ੍ਹਾਂ ਦੀ ਆਜ਼ਾਦੀ ਦਾ ਦਿਨ ਅੱਜ ਜਿਹੜਾ ਉਹ ਮਨਾ ਰਹੇ ਆ, ਜਦੋਂ ਉਹਨਾਂ ਦੀ ਗੁਲਾਮੀ ਦੇ ਉਲਟ ਕੋਈ ਨਹੀਂ ਸੀ ਬੋਲਦਾ, ਇਹਦਾ ਮਤਲਬ ਉਹ ਗੁਲਾਮੀ ਦੇ ਹੱਕ 'ਚ ਹੀ ਸੀਗਾ। ਜੇ ਅੱਜ ਅਤਿਆਚਾਰ ਹੋ ਰਿਹਾ, ਧੱਕਾ ਹੋ ਰਿਹਾ, ਪਰਸੀਕਿਊਸ਼ਨ ਹੋ ਰਹੀ ਆ ਇੱਥੇ ਬਾਹਰ ਬੈਠੇ, ਜੇ ਉਹਦੇ ਉਲਟ ਕੋਈ ਨਹੀਂ ਬੋਲ ਰਿਹਾ, ਇਹਦਾ ਮਤਲਬ ਉਹਦਾ ਭਾਈਵਾਲ। ਇਹ ਆਪਣੇ ਅੰਦਰ ਆਪਣੀ ਜ਼ਮੀਰ ਨੂੰ ਜਿਹੜਾ ਥੋੜਾ ਜਗਾਓ ਤੇ ਝਾਤੀ ਜਿਹੜੀ ਉਹ ਆਪਾਂ ਜ਼ਰੂਰ ਸਾਰੇ ਜਾਣੇ ਮਾਰ। ਹਾਂਜੀ, ਬਿਲਕੁਲ। ਤੇ ਇਸੇ ਕਰਕੇ ਲੰਘੇ 2 ਹਫ਼ਤਿਆਂ ਦੇ ਵਿੱਚ ਜਿੰਨੀਆਂ ਵੀ ਸਰਗਰਮੀਆਂ ਸੀਗੀਆਂ, ਉਹਨਾਂ ਦੇ ਉੱਤੇ ਗੱਲਬਾਤ ਕਰਨੀ, ਝਾਤਖੋਰੀ ਕਰਨੀ ਬੜੀ ਅਹਿਮ ਸੀਗੀ। ਔਰ ਉਹਨਾਂ ਦੇ ਵਿੱਚ ਆਪਾਂ ਜਿਵੇਂ ਸ਼ੁਰੂਆਤ ਦੇ ਵਿੱਚ ਹੀ ਜ਼ਿਕਰ ਕੀਤਾ ਸੀਗਾ ਕਿ ਉਹਦੇ ਵਿੱਚ ਪਾਤਸ਼ਾਹੀ ਰੈਲੀ ਤੋਂ ਲੈ ਕੇ ਵਾਸ਼ਿੰਗਟਨ ਦੇ ਵਿੱਚ ਜਿਹੜੇ ਸਮਾਗਮ ਹੋਏ, ਅਰਦਾਸ ਦਾ ਜਿਹੜਾ ਸਮਾਗਮ ਸੀਗਾ ਉਸ ਬਾਬਤ, ਤੇ ਇਹਦੇ ਨਾਲ ਨਿਖਿਲ ਗੁਪਤਾ ਦੇ ਬਾਬਤ ਕੀ ਲੱਗਦਾ ਕਿ ਇਹ ਇਨਵੈਸਟੀਗੇਸ਼ਨ, ਜਿਵੇਂ ਜੇਕ ਸੁਲੇਵਾਨ ਇੰਡੀਆ ਦੌਰੇ ਤੇ ਨੇ, ਤੇ ਕੈਨੇਡੀਅਨ ਜਿਹੜੇ ਏਜੰਸੀ ਦੇ ਹੈਗੇ ਨੇ ਡਾਇਰੈਕਟਰ, ਉਹ ਵੀ 2 ਵਾਰੀ ਭਾਰਤ ਦਾ ਗੇੜਾ ਕੱਢਿਆ ਇਸ ਸਾਲ ਦੇ ਵਿੱਚ ਆਏ ਆ ਪ੍ਰਵੀਨ ਜੀ। ਹਾਂਜੀ, ਸਬੂਤ ਕਹਿੰਦੇ ਜੀ ਹੋਰ ਫੜਾ ਕੇ ਆਏ ਆ। ਅਜੇ ਵੀ ਭਾਰਤ ਦੀ ਟੋਨ ਬਦਲੀ ਆ ਕੈਨੇਡਾ ਦੇ ਹਿਸਾਬ ਨਾਲ। ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਮੋਦੀ ਨੂੰ ਵਧਾਈ ਦਿੱਤੀ ਤੀਜੀ ਚੁਣੇ ਜਾਣ ਦੇ ਉੱਤੇ, ਤੇ ਉਹ ਕਾਮਨ ਇਸ਼ੂਜ਼ ਦੀ ਉਹਨਾਂ ਨੇ ਗੱਲ ਕੀਤੀ, ਡਿਫਰੈਂਸਿਸ ਮਿਟਾਉਣ ਦੀ ਉੱਥੇ ਉਹਨਾਂ ਨੇ ਗੱਲ ਕੀਤੀ ਮੋਦੀ ਨੇ। ਮੋਦੀ ਵੀ ਸਮਝਦਾ ਥੋੜੀ ਜੀ ਇਸ ਗੱਲ ਨੂੰ। ਜੇਕ ਸੁਲੇਵਾਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਾ ਭਾਰਤ ਦੇ ਵਿੱਚ ਉਦੋਂ ਜਾਣਾ ਜਦੋਂ ਨਿਖਿਲ ਗੁਪਤੇ ਦੀ ਹਵਾਲਗੀ ਹੋ ਗਈ। ਇਹ ਉਹਨਾਂ ਨੂੰ ਜਾਂ ਹੁਣ ਅੱਖਾਂ ਦਿਖਾ ਕੇ ਆਉਣਗੇ ਜੀ, ਤੇ ਪਰ ਇੱਥੇ ਅਮਰੀਕਾ ਦਾ ਕਿਰਦਾਰ ਵੀ ਟੈਸਟ ਆ ਨਾਲ। ਸਾਨੂੰ ਇਸ ਐਂਗਲ ਤੋਂ ਵੀ ਦੇਖਣਾ ਚਾਹੀਦਾ। ਹਾਂ, ਉਹਨਾਂ ਨੇ ਸਾਡੀ ਗੱਲ ਕੀਤੀ, ਗੱਲ ਚੱਕ ਰਹੇ ਆ, ਉਹਦੇ ਲਈ ਧੰਨਵਾਦ। ਉਹਨਾਂ ਦੀ ਗੱਲ ਕਰਨੀ ਬਣਦੀ ਆ, ਪਰ ਇਹ ਨਾ ਹੋਵੇ ਵੀ ਹੁਣ ਉਧਰਲੇ ਪਾਸੇ ਵਪਾਰਕ ਮੰਡੀ ਨੂੰ ਦੇਖਦੇ ਹੋਏ ਜਾਂ ਇਹਨੂੰ ਚਾਈਨਾ ਦੇ ਉਲਟ ਖੜੇ ਕਰਨਾ ਆ ਤੇ ਹੁਣ ਸਿੱਖਾਂ ਦੀ ਬਲੀ ਦੇ ਦਈਏ। ਸਿੱਖ ਸਤਰਕ ਰਹਿਣ, ਜੀ ਕਮਿਊਨਿਟੀ ਸਤਰਕ ਰਵੇ। ਸਾਡੇ ਬਿਜ਼ਨਸ ਜਿਹੜੇ ਕਰਦੇ ਨੇ ਲੋਕ, ਉਹ ਸਿਰਫ ਇਹ ਨਾ ਦੇਖਣ ਵੀ ਹੁਣ ਸਾਡੇ ਇੰਟਰਸਟ ਜਿਹੜੇ ਆ ਉਹ ਥੋੜੇ ਕੌਮ ਦੇ ਵੱਲ ਨੂੰ ਜਿਹੜਾ ਦੇਖ ਕੇ ਮਲ ਕੇ ਜਿਹੜਾ ਉਹ ਚੱਲੇ। ਤੁਸੀਂ ਇਕੱਲੇ ਨਹੀਂ, ਹੋਰ ਵੀ ਬਥੇਰਿਆਂ ਨੇ ਕਈ ਵਾਰੀ ਜਿਹੜੀਆਂ ਔਕੜਾਂ ਝੱਲੀਆਂ, ਸ਼ਾਇਦ ਤੁਹਾਨੂੰ ਵੀ ਝੱਲਣੀਆਂ ਪੈਣ, ਪਰ ਕੌਮ ਦੇ ਲਈ ਇਹ ਚੀਜ਼ਾਂ ਕਰਨ ਵਾਲੇ, ਕੁਰਬਾਨੀਆਂ ਦੇਣ ਵਾਲੇ ਹਮੇਸ਼ਾ ਯਾਦ ਰੱਖਿਆ ਜਾਂਦਾ। ਹਾਂ, ਬਿਲਕੁਲ। ਸੁਨਹਿਰੀ ਅੱਖਰਾਂ ਦੇ ਵਿੱਚ। ਨਹੀਂ ਤਾਂ ਦੇਖੋ ਕਿੰਨੇ ਆਏ ਕਿੰਨੇ ਗਏ। ਹਾਂਜੀ, ਕੌਣ ਪਰਵਾਹ ਕਰ। ਕਰੋੜਾਂ ਪਤੀ ਅਰਬਾਪਤੀ ਆਏ ਚਲੇ ਗਏ, ਜਿਨ੍ਹਾਂ ਨੇ ਕੁਝ ਨਹੀਂ ਕੀਤਾ ਉਹਨਾਂ ਨੂੰ ਕੋਈ ਨਹੀਂ ਜਾਣਦਾ। ਬਿਲਕੁਲ। ਇਦਾਂ ਹੀ ਬਥੇਰੇ ਰਹਿ ਜਾਣੇ ਆ ਜੇ ਤੁਸੀਂ ਕੌਮ ਦੇ ਲਈ ਗੱਲ ਨਹੀਂ ਕੀਤੀ। ਸੋ ਇਹ ਮੌਕਾ ਆ, ਇਹ ਵਕਤ ਆ ਵੀ ਉੱਥੇ ਖੜਨ ਦਾ, ਤੇ ਨਾਲ ਅਮਰੀਕਾ ਨੂੰ ਵੀ ਜਿਹੜੀ ਉਹ ਬਾਂਹ ਜਿਹੜੀ ਉਹ ਫੜ ਕੇ ਜਿਹੜਾ ਨਾਲ ਰੱਖਣ ਦਾ, ਭਾਈ ਪਰੇ ਹੀ ਨਾ ਵਗ ਜੀ। ਇਹ ਵੀ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਰੱਖਣਾ ਆ। ਬਾਕੀ ਕੀ ਗੱਲਾਂ ਬਾਤਾਂ ਹੁੰਦੀਆਂ ਆ ਟੈਕਨੋਲੋਜੀ ਤੇ ਡਿਫੈਂਸ ਦੇ ਮੁੱਦੇ ਦੇ ਉੱਤੇ, ਜਿਹੜੀ ਉੱਥੇ ਉਹ ਗੱਲ ਹੋਈ ਆ, ਅੰਦਰ ਖਾਤੇ ਹੋਰ ਕਿਹੜੀ ਗੱਲ ਹੋਈ ਆ, ਇਹ ਤਾਂ ਬਾਅਦ ਚ ਪਤਾ ਲੱਗਦਾ ਹੁੰਦਾ। ਜਿੱਦਾਂ ਇਹ ਪਤਾ ਲੱਗਾ ਸੀ ਬਾਅਦ ਚ, ਜਦ G20 ਦੀ ਸਮਿਟ ਦੇ ਵਿੱਚ ਟਰੂਡੋ ਨੇ ਤਾਂ ਉਦੋਂ ਹੀ ਦੱਸਤਾ ਸੀ ਮੋਦੀ ਨੂੰ। ਉਹ ਬਾਅਦ ਚ ਆਪਣੀ ਗੱਲ ਸਾਹਮਣੇ ਆਈ ਸੀ। ਬਿਲਕੁਲ। ਵੀ ਉਦੋਂ ਹੁਣ ਕੀ ਪਤਾ ਜੇਕ ਸੁਲੇਵਾਨ ਕੀ ਕੁਝ ਦੱਸ ਕੇ ਉਹਦਾ ਨਾਲ ਕੀ ਕਹਿ ਕੇ ਆਏ, ਕੀ ਗੱਲਾਂ ਇਹ ਤੇ ਚਲੋ ਬਾਅਦ ਚ ਪਤਾ ਲੱਗਣਗੀਆਂ। ਪਰ ਇਹ ਜ਼ਰੂਰੀ ਹੈ ਇੱਥੋਂ ਦੇ ਸਿੱਖ ਸਤਰਕ ਰਹਿਣ, ਵੇਸਲੇ ਨਾ ਹੋ ਜਾਣ ਵੀ ਸਾਡੀ ਹੁਣ ਅਰਦਾਸ ਹੋ ਗਈ, ਵੀ ਸਾਡੇ ਇਹਦੇ ਹੱਕ ਚ ਆ ਕੇ 10-12 ਨੇ ਬੋਲਤਾ, ਨਿਖਿਲ ਗੁਪਤਾ ਫੜਿਆ ਗਿਆ ਤੇ ਹੁਣ ਆਪਾਂ ਚੁੱਪ ਹੋ ਜਾਈਏ। ਨਹੀਂ, ਉਸਨੂੰ ਸਜ਼ਾ ਕੀ ਦਿਵਾਉਣੀ ਆ, ਤੇ ਉਹਦੇ ਨਾਲ ਜਿਹੜਾ ਇਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਕਿਹੜਾ ਬਿੱਲ ਪਾਸ ਹੋਣਾ ਚਾਹੀਦਾ ਹੈ, ਜਿਹੜਾ ਸਖਤ ਹੋਵੇ, ਇਹ ਚੀਜ਼ ਨੂੰ ਜਿਹੜਾ ਉਹ ਰੋਕੇ, ਉਹਦੇ ਤੇ ਆਪਾਂ ਨੂੰ ਹੁਣ ਫੋਕਸ ਕਰਨਾ ਚਾਹੀਦਾ। ਤੇ ਅਮਰੀਕਾ ਇਹ ਨਾ ਹੋਵੇ ਇਵੈਂਚੁਅਲੀ ਉਹਨਾਂ ਵੱਲ ਨੂੰ ਜਿਹੜਾ ਉਹ ਡੁੱਲਦਾ ਜਾਵੇ, ਜਾਂ ਸਿਰਫ ਚਾਈਨਾ ਨੂੰ ਅੱਖਾਂ ਦਿਖਾਉਣ ਖਾਤਰ ਭਾਰਤ ਨੂੰ ਜਿਹੜਾ ਉਹ ਸੀਨੇ ਦੇ ਨਾਲ ਲਾਈ ਜਾਵੇ। ਪਰ ਜੇ ਉਹ ਇਦਾਂ ਕਰਦਾ ਹੈ ਤੇ ਆਪਾਂ ਚੁੱਪ ਰਹਿ ਜਾਂਦੇ, ਫਿਰ ਆਪਣੀ ਗਲਤੀ ਰਹਿ। ਜੀ ਬਿਲਕੁਲ। ਸੋ ਆਪਣਾ ਜਿਹੜਾ ਸਮਾਂ ਰਾਜ ਕਰਨਵੀਰ ਸਿੰਘ ਜੀ ਉਹ ਸਮਾਪਤ ਹੋ ਚੁੱਕਿਆ। ਇੱਥੇ ਹੀ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ।